ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਆ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ, ਟੈਲੀਫੋਨ, ਫੇਸਬੁੱਕ ਦੇ ਰਾਹੀਂ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 7 ਤਰੀਕ ਆ ਤੇ ਦਿਨ ਵੀਰਵਾਰ ਆ ਜੀ। ਰਾਜਕਰਮਵੀਰ ਸਿੰਘ ਜੀ, ਆਪਾਂ ਸਾਡੇ ਜਿਹੜੇ ਐਡਵਰਟਾਈਜ਼ਰ ਆ ਉਹਨਾਂ ਦੇ ਸਪਾਂਸਰਾਂ ਦੇ ਨਾਮ ਤੇ ਫਿਰ ਆਪਾਂ ਖਬਰਾਂ ਸ਼ੁਰੂ ਕਰਦੇ ਹਾਂ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਹਿਯੋਗ ਦਿੱਤਾ ਹੈ, ਸਪਾਂਸਰ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਬਿਲਕੁਲ। ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਆਹ ਜਿਹੜਾ ਘੱਲੂ ਘਾਰੇ ਵਾਲਾ ਹਫ਼ਤਾ ਚੱਲ ਰਿਹਾ ਹੈਗਾ, ਜੂਨ 1984 ਦੇ ਵਿੱਚ ਜੋ ਸਿੱਖਾਂ ਦੇ ਵੱਡਾ ਘੱਲੂ ਘਾਰਾ ਇੱਕ ਤਰ੍ਹਾਂ ਨਾਲ ਉਦੋਂ ਦੀ ਜ਼ਾਲਮ ਸਰਕਾਰ ਨੇ ਕੀਤਾ ਸੀ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਸ਼ਹੀਦ ਹੋਏ। ਅਤੇ ਅੱਜ ਦੇ ਦਿਨ ਸੰਤ ਜਰਨੈਲ ਸਿੰਘ ਹੁਣ ਵੀ ਸ਼ਹੀਦ ਹੋ ਚੁੱਕੇ ਸੀ ਅਤੇ ਉਹਨਾਂ ਦਾ ਜਿਹੜਾ ਸਰੀਰ ਸੀ ਉਹ ਅਕਾਲ ਤਖ਼ਤ ਸਾਹਿਬ ਦੀ ਬੇਸਮੈਂਟ 'ਚੋਂ ਕੱਢ ਕੇ ਸਾਹਮਣੇ ਰੱਖਿਆ ਸੀ ਅਤੇ ਉਹਨਾਂ ਦੀਆਂ ਪਿਕਚਰਾਂ ਬਹੁਤ ਸਾਰੇ ਸਰੋਤਿਆਂ ਨੇ ਦੇਖੀਆਂ ਹੋਣਗੀਆਂ। ਇਸੇ ਤਰ੍ਹਾਂ ਜਨਰਲ ਸਵੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਸਾਰੇ ਹੀ ਜਿਹੜੇ ਚੜ੍ਹਦੀ ਕਲਾ ਵਾਲੇ ਸਿੰਘ ਸੀ ਉਹ ਸ਼ਹੀਦ ਹੋ ਚੁੱਕੇ ਸੀ। ਜਿਹੜੀ ਗਵਰਨਮੈਂਟ ਹੈਗੀ ਆ ਉਹਨਾਂ ਨੇ ਬੜੇ ਘੱਟ ਫਿਗਰ ਦਿੱਤੇ ਆ ਵੀ ਜੀ ਥੋੜ੍ਹੇ ਬੰਦੇ ਜਿਹੜੇ ਆ ਉੱਥੇ ਮਰੇ ਹੈਗੇ ਆ, ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। 2-2 ਸਾਲ, ਕੁਛ ਦਿਨਾਂ ਤੋਂ ਲੈ ਕੇ 80-80, 90-90 ਸਾਲ ਦੇ ਬਜ਼ੁਰਗਾਂ ਨੂੰ ਗੋਲੀਆਂ ਦੇ ਨਾਲ ਉਡਾ ਦਿੱਤਾ ਗਿਆ। ਇਹਦੇ ਵਿੱਚ ਆਪਾਂ ਕਰਨਾ ਕੀ ਆ, ਅਸੀਂ ਕੀ, ਸਾਨੂੰ ਪੜ੍ਹਨ ਦੀ ਆਦਤ ਨਹੀਂ, ਖਾਸ ਕਰਕੇ ਜਿੰਨੇ ਵੀ ਪੰਜਾਬੀ ਹੈਗੇ ਆ, ਆਪਣੇ ਬੱਚਿਆਂ ਨੂੰ, ਅਗਰ ਤੁਹਾਨੂੰ ਨਹੀਂ ਪਤਾ, ਅੱਵਲ ਤਾਂ ਜਿਹੜਾ ਵੀ ਬੰਦਾ 25 ਸਾਲ ਤੋਂ ਉੱਤੇ ਹੈਗਾ ਆ ਉਹਨੂੰ ਪਤਾ ਹੀ ਆ ਵੀ ਕੀ ਕੁਛ ਸਾਡੇ ਨਾਲ ਹੋਇਆ ਹੈਗਾ। ਸੋ ਕਈਆਂ ਨੂੰ ਡਿਟੇਲ 'ਚ ਨਹੀਂ ਪਤਾ। ਅੱਜ ਕੱਲ੍ਹ ਗੂਗਲ ਸਰਚ ਕਰ ਲਓ, YouTube ਕਰ ਲਓ, ਬਹੁਤ ਸਾਰੀਆਂ ਬੁੱਕਸ ਲਿਖੀਆਂ ਗਈਆਂ ਹੈਗੀਆਂ ਆ, ਪਰ ਘੱਟੋ ਘੱਟ ਮੈਂ ਆਪਣੇ ਵੱਲੋਂ ਜ਼ਰੂਰ ਬੇਨਤੀ ਕਰੂੰਗਾ ਵੀ ਹਰ ਇੱਕ ਪੰਜਾਬੀ ਪਰਿਵਾਰ ਨੂੰ AR ਦਰਸ਼ੀ ਦੀ ਬੁੱਕ ਹੈਗੀ ਆ ਜਾਂਬਾਜ਼ ਰਾਖਾ, ਉਹ ਜ਼ਰੂਰ ਪੜ੍ਹਨੀ ਚਾਹੀਦੀ ਆ। ਉਸ ਨੇ ਕਿੰਨੀ ਸੱਚਾਈ ਜਿਹੜੀ ਲਿਖੀ ਆ ਵੀ ਕਿੰਨਾ ਜ਼ੁਲਮ ਉਸ ਟਾਈਮ ਦੇ ਉੱਤੇ ਸਾਡੇ ਉੱਪਰ ਹੋਇਆ ਆ। ਜੀ ਜੀ, ਬਿਲਕੁਲ। ਜਿਹੜੇ ਸਰਕਾਰੀ ਆંકੜੇ ਆ ਜਾਂ ਜੋ ਵੀ ਆ ਉਹ ਸਭ ਨੂੰ ਹੀ ਪਤਾ ਹੁੰਦਾ ਹੈ ਵੀ ਕਿਸ ਤਰੀਕੇ ਦੇ ਨਾਲ ਉਹ ਹੇਰ ਫੇਰ ਉਹਨਾਂ ਦੇ ਵਿੱਚ ਕੀਤਾ ਜਾਂਦਾ ਆ। ਆਮ ਲੋਕਾਂ ਤੋਂ ਜੇ ਤੁਸੀਂ ਉੱਥੇ ਪੁੱਛ ਕੇ ਦੇਖੋ ਤਾਂ ਉਹ ਜਿਨ੍ਹਾਂ ਨੇ ਅੱਖੀਂ ਡਿੱਠਾ ਹਾਲ ਉਸ ਟਾਈਮ ਦਾ ਜਿਹੜਾ ਦੇਖਿਆ ਆ ਉਹਦੇ ਬਾਰੇ ਜਿਹੜੀਆਂ ਗੱਲਾਂ ਕੀਤੀਆਂ, ਜਿੱਦਾਂ ਆਪਾਂ ਥੋੜ੍ਹੇ ਦਿਨ ਪਹਿਲਾਂ ਵੀ ਦੱਸਿਆ ਸੀ, ਇੱਕ ਜਿਹੜਾ ਜਸਪਾਲ ਭੱਟੀ ਦਾ ਭਰਾ ਰਵਿੰਦਰ ਭੱਟੀ, ਉਹਦਾ ਇੱਕ ਜਿਹੜਾ ਛੋਟਾ ਭਰਾ ਹੋਰ ਸੀਗਾ, ਉਹ ਸਾਈਡ 'ਤੇ ਖੜ੍ਹਾ ਸੀਗਾ ਆਪਣੇ ਘਰ ਦੇ, ਜਿਹੜਾ ਕਹਿ ਲਓ ਵੀ ਛੱਤ ਦੇ ਉੱਤੇ ਸੀਗਾ, ਤਾਂ ਉੱਥੇ ਉਸ ਨੂੰ ਜਿਹੜੇ ਆ, ਕਿਉਂਕਿ ਸਿੱਖ ਦੇਖਦਾ ਸੀਗਾ, ਪਟਕਾ ਬੰਨਿਆ ਸੀ ਉਹਨੇ, ਤਾਂ CRPF ਦੇ ਜਿਹੜੇ ਉਹਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਜਿਹੜੀ ਉੱਥੇ ਉਸ ਦੀ ਕਰ ਦਿੱਤੀ ਸੀਗੀ। ਉਹਦਾ ਤਾਂ ਦੇਖੋ ਕੋਈ ਵਾਹ ਵਾਸਤਾ ਵੀ ਨਹੀਂ ਸੀਗਾ ਉਹਦੇ ਅੰਦਰ। ਸੋ ਅਜਿਹਾ ਬਹੁਤ ਜਿਹੜੇ ਨਿਰਦੋਸ਼ ਲੋਕ ਆ, ਜਿਨ੍ਹਾਂ ਦਾ ਕੋਈ ਕੰਮ ਨਹੀਂ ਸੀ ਉਸ ਦੇ ਨਾਲ, ਉਹਨਾਂ ਨੂੰ ਵੀ ਜਿਹੜਾ ਆ ਉਹਨਾਂ ਨੇ ਜਿਹੜਾ ਉਹ ਮਾਰ ਮੁਕਾਇਆ ਸੀਗਾ। ਅਤੇ ਬਾਕੀ ਦੇਖੋ ਕੱਲ੍ਹ ਇੱਕ ਹੋਰ ਗੱਲ ਜਿਹੜੀ ਸਾਹਮਣੇ ਆਈ ਆ ਵੀ ਇਜ਼ਰਾਈਲ ਨੇ ਵੀ ਇਹਨਾਂ ਨੂੰ ਜਿਹੜੇ ਭਾਰਤੀ ਜਿਹੜੇ ਫੌਜੀ ਸੀਗੇ ਉਹਨਾਂ ਨੂੰ ਜਿਹੜੀ ਸਿਖਲਾਈ ਵਿਸ਼ੇਸ਼ ਇਸ ਤਰੀਕੇ ਦੀ ਜਿਹੜੀ ਆ ਉਹ ਦਿੱਤੀ ਸੀ। ਬਿਲਕੁਲ ਰਾਜਕਰਮਵੀਰ ਸਿੰਘ, ਜਿਹੜੇ ਇਜ਼ਰਾਈਲ ਦੀ ਮੁਸਾਦ ਜਿਹੜੀ ਉੱਥੇ ਦੀ ਹੈਗੀ ਆ ਇੰਟੈਲੀਜੈਂਸ ਏਜੰਸੀ, ਹਾਲਾਂਕਿ ਉਸ ਸਮੇਂ ਹਿੰਦੁਸਤਾਨ ਦੇ ਡਿਪਲੋਮੈਟਿਕ ਰਿਲੇਸ਼ਨ ਨਹੀਂ ਸੀ ਇਜ਼ਰਾਈਲ ਦੇ ਨਾਲ, ਫਿਰ ਵੀ ਉਹਨਾਂ ਨੇ ਜਿਹੜੇ ਇੰਡੀਆ ਦੇ ਆਰਮੀ ਦੇ ਜਿਹੜੇ ਆਫਿਸਰ ਸੀ ਉਹਨਾਂ ਨੂੰ ਟ੍ਰੇਨ ਕੀਤਾ ਵੀ ਕਿਸ ਤਰ੍ਹਾਂ ਤੁਸੀਂ ਜਾ ਕੇ ਅੰਦਰ ਅਟੈਕ ਕਰਨਾ ਹੈ। ਬਿਲਕੁਲ, ਮੈਨੂੰ ਉਦੋਂ ਬਹੁਤ ਹੈਰਾਨੀ ਹੋਈ ਵੀ ਜਿਹੜੇ ਆਪ ਅਜਿਹੀ ਚੀਜ਼ ਦਾ ਸ਼ਿਕਾਰ ਹੋਏ ਆ ਉਹ ਕਿਸ ਤਰੀਕੇ ਦੇ ਨਾਲ
ਕਿਸੇ ਹਕੂਮਤ ਨੂੰ ਇੱਦਾਂ ਜਿਹੜਾ ਉਹ ਸਾਥ ਦੇ ਰਹੇ ਸੀ। ਮੇਰਾ ਮਨ ਉਦੋਂ ਜਿਹੜਾ ਖਾਸਾ ਦੁਖਿਆ ਵੀ ਸਾਰੇ ਜਾਣੇ ਜਿਊਜ਼ ਦੇ ਨਾਲ ਹੁੰਦੇ ਆ, ਹਮੇਸ਼ਾ ਯਹੂਦੀਆਂ ਦੇ ਨਾਲ ਹੁੰਦੇ, ਵੀ ਉਹਨਾਂ ਦਾ ਜਿਹੜਾ ਕਿੱਦਾਂ ਘਾਣ ਕੀਤਾ ਗਿਆ ਸੀ ਹਿਟਲਰ ਦੇ ਸਮੇਂ ਦੇ ਦੌਰਾਨ, ਅਤੇ ਸਾਰੇ ਜਾਣੇ ਉਹਨਾਂ ਦੇ ਨਾਲ ਇਹ ਇੱਕ ਹਿਸਾਬ ਦੇ ਨਾਲ ਸਮਝਦੇ ਆ ਵੀ ਉਹ ਮਾੜਾ ਹੋਇਆ ਸੀ, ਅਤੇ ਉਹਨਾਂ ਨੇ ਕਿੱਦਾਂ ਜਿਹੜੇ ਘੱਟ ਗਿਣਤੀਆਂ ਦੇ ਉੱਤੇ ਅਤਿਆਚਾਰ ਕਰਨ ਲਈ ਉਹਨਾਂ ਦੀ ਫੌਜ ਨੂੰ ਸਿਖਲਾਈ ਦਿੱਤੀ। ਪਰ ਅਖੀਰ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਗੱਲ ਜਿਹੜੀ ਆ ਪੈਸੇ ਪੂਸਿਆਂ ਤੱਕ, ਡਾਲਰਾਂ ਤੱਕ ਜਿਹੜੀ ਉਹ ਸੀਮਤ ਰਹਿ ਜਾਂਦੀ ਆ। ਸਭ ਨੂੰ ਪਤਾ ਆ ਵੀ ਕਿੱਦਾਂ ਇੰਗਲੈਂਡ ਦੀ ਉਸ ਟਾਈਮ ਦੀ ਜਿਹੜੀ ਸੀਗੀ ਉਸ ਨੇ ਕਿੱਦਾਂ ਸਾਥ ਜਿਹੜਾ ਉਹ ਦਿੱਤਾ ਸੀਗਾ। ਦੇਖੋ ਕਿੰਨੀਆਂ ਮੁਲਕ ਜਿਹੜੇ ਮਿਲ ਕੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿਹੜੇ ਕੁਛ ਜਿਹੜੇ ਸਿੰਘ ਸੀਗੇ ਉਹਨਾਂ ਨੂੰ ਜਿਹੜਾ ਆ ਨੱਪਣ ਦੇ ਲਈ, ਉਹਨਾਂ ਦਾ ਜਿਹੜਾ ਸਾਹਮਣਾ ਕਰਨ ਦੇ ਲਈ ਕਿੰਨੇ ਮੁਲਕਾਂ ਨੇ ਜਿਹੜਾ ਮਿਲ ਜੁਲ ਕੇ ਇਹ ਕੰਮ ਕੀਤਾ ਸੀਗਾ। ਸੋ ਇਹ ਗੱਲਾਂ ਜਿਹੜੀਆਂ ਸਾਹਮਣੇ ਆ। ਅਤੇ ਦੇਖੋ ਹਰਜੋਤ ਸਿੰਘ ਜੀ, ਜਦੋਂ ਇਹ 7 ਜੂਨ ਦਾ ਵੇਲਾ ਆ ਚੁੱਕਾ ਸੀ, ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਸਾਰੇ ਜਰਨੈਲ ਸੀਗੇ ਇੱਕ ਹਿਸਾਬ ਨਾਲ ਕਹਿ ਸਕਦੇ ਹਾਂ ਸਿੱਖ ਕੌਮ ਵਾਲੇ, ਉਹਨਾਂ ਦੀਆਂ ਸ਼ਹਾਦਤਾਂ ਜਿਹੜੀਆਂ ਉਸ ਟਾਈਮ ਦੇ ਉੱਤੇ ਹੋ ਚੁੱਕੀਆਂ ਸੀਗੀਆਂ, ਤਾਂ ਇਹ ਆਰਮੀ ਵਾਲਿਆਂ ਨੇ ਉੱਥੋਂ ਦੀ ਨੇ ਰੈੱਡ ਕਰਾਸ ਨੂੰ ਅੰਦਰ ਨਹੀਂ ਜਾਣ ਦਿੱਤਾ। ਕਾਰਨ ਉਸ ਦੇ ਪਿੱਛੇ ਇਹੀ ਸੀ ਕਿ ਕਹਿੰਦੇ ਵੀ ਜੇ ਰੈੱਡ ਕਰਾਸ ਜਾਂਦੀ ਆ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਕਿੰਨਾ ਜਿਹੜਾ ਉਹਨਾਂ ਨੇ ਅਤਿਆਚਾਰ, ਕਿੰਨਾ ਤਸ਼ੱਦਦ ਜਿਹੜਾ ਆ ਲੋਕਾਂ ਦੇ ਉੱਤੇ ਕੀਤਾ ਆ, ਕਿੰਨੇ ਬੱਚੇ ਜਿਹੜੇ ਉੱਥੇ ਜਿਹੜੇ ਉਹ ਮਾਰੇ ਗਏ ਆ, ਤੇ ਸਭ ਨੂੰ ਪਤਾ ਹੈ ਵੀ ਸਰੋਵਰ ਕਿੱਦਾਂ ਖੂਨ ਦੇ ਨਾਲ ਜਿਹੜਾ ਆ ਉਹ ਲੱਥ-ਪੱਥ ਜਿਹੜਾ ਹੋਇਆ ਪਿਆ ਸੀਗਾ ਉੱਥੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਨਜ਼ਰ ਆਉਂਦੀਆਂ ਆ, ਉਹ ਪਤਾ ਲੱਗਦਾ ਆ ਵੀ ਇਹ ਕੀ ਗੱਲਾਂ ਜਿਹੜੀਆਂ ਉਸ ਟਾਈਮ ਦੇ ਉੱਤੇ ਜਿਹੜੀਆਂ ਉਹ ਵਾਪਰੀਆਂ ਸੀਗੀਆਂ। ਲੱਖਾਂ ਦੇ ਹਿਸਾਬ ਨਾਲ ਜਿਹੜੀ ਫੌਜ ਪੰਜਾਬ ਦੇ ਵਿੱਚ ਸੀਗੀ, ਤੇ 38 ਗੁਰਦੁਆਰਿਆਂ ਤੇ 37 ਗੁਰੂ ਧਾਮਾਂ ਦੇ ਉੱਤੇ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੋਂ ਬਿਨਾਂ ਹੋਰ ਅਟੈਕ ਕੀਤਾ ਗਿਆ। ਸੋ ਬਹੁਤ ਸਾਰੇ ਜਿਹੜੇ ਆਪਣੇ ਸਿੱਖ ਹੈਗੇ ਆ, ਉਹ ਕਈ ਵਾਰੀ ਇਹ ਸੋਚਦੇ ਆ ਵੀ ਸਾਡੇ ਤੇ ਜੀ ਧੱਕਾ ਵੀ ਹੋਇਆ, ਜੇ ਇੱਕ ਤਰ੍ਹਾਂ ਨਾਲ ਵਿਕਟਮ ਵੀ ਬਣਦੇ ਆ। ਤੁਸੀਂ ਦੂਸਰਾ ਇਤਿਹਾਸ ਦੂਸਰੇ ਪਾਸੇ ਦੇਖੋ ਵੀ ਕਿਸ ਤਰ੍ਹਾਂ 200 ਦੇ ਕਰੀਬ ਇਹ ਸੀ ਨਾ ਉੱਥੇ, ਤਾਂ ਇਹ ਤਾਂ ਗਵਰਨਮੈਂਟ ਵੀ ਮੰਨਦੀ ਹੈਗੀ ਆ ਵੀ ਜਿਹੜੇ ਖਾੜਕੂ ਸਿੰਘ ਸੀਗੇ, ਬਾਕੀ ਤਾਂ ਸਾਰੇ ਮੱਥਾ ਟੇਕਣ ਹੀ ਗਏ ਹੋ ਸੀ ਮੈਜੋਰਟੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਉਹਨਾਂ ਨੇ ਉਹ ਇਤਿਹਾਸ ਦੁਹਰਾਇਆ ਜਿਹੜਾ 18ਵੀਂ ਸਦੀ ਦਾ ਸੀ। ਸੋ ਤੁਸੀਂ ਅੱਖਾਂ ਦੇ ਸਾਹਮਣੇ ਦੇਖਿਆ ਵੀ ਕਿਸ ਤਰ੍ਹਾਂ ਕੁਛ ਕੁ ਮੁੱਠੀ ਭਰ ਸਿੰਘਾਂ ਨੇ ਕਿੱਡੀ ਤਗੜੀ ਫੌਜ ਦੇ ਨਾਲ ਜਿਹੜਾ ਮੁਕਾਬਲਾ ਕੀਤਾ ਹੈਗਾ ਆ। ਸੋ ਇਹ ਵੀ ਸਾਡਾ ਪੋਜ਼ਿਟਿਵ ਪੁਆਇੰਟ ਹੈਗਾ। ਪਰ ਦੂਸਰੇ ਪਾਸੇ ਜਿਹੜਾ ਜ਼ੁਲਮ ਹੋਇਆ ਉਹਦਾ ਜੇ ਥੋੜ੍ਹਾ ਜਿਹਾ ਦੱਸਦੇ ਜਾਈਏ, ਕਹਿੰਦੇ ਪਈ ਬੱਚੇ ਉਹਨੇ ਮਾਰੇ ਤਾਂ ਬਹੁਤ, ਪਰ 22 ਦੇ ਕਰੀਬ ਜਿਹੜੇ ਬੱਚੇ ਜਿਹੜੇ ਸੀਗੇ 2 ਤੋਂ ਲੈ ਕੇ 16 ਸਾਲਾਂ ਦੇ, ਉਹਨਾਂ ਨੂੰ 1592 ਜਿਹੜੇ ਹੋਰ ਉੱਥੋਂ ਅਰੈਸਟ ਕੀਤੇ ਗਏ ਸੀ ਬੰਦੇ, ਉਹਨਾਂ ਦੇ ਨਾਲ ਆਰਮੀ ਕੈਂਪ ਦੇ ਵਿੱਚ ਰੱਖਿਆ ਗਿਆ। ਇਹ ਗਵਰਨਮੈਂਟ ਆਫ ਇੰਡੀਆ ਦੇ ਵਾਈਟ ਪੇਪਰ 'ਚ ਲਿਖਿਆ ਆ, ਅਸੀਂ ਆਪਣੇ ਕੋਲੋਂ ਕੋਈ ਸਟੋਰੀ ਨਹੀਂ ਸੁਣਾ ਰਹੇ। ਗਵਰਨਮੈਂਟ ਆਫ ਇੰਡੀਆ ਦੇ ਵਾਈਟ ਪੇਪਰ ਦੇ ਵਿੱਚ ਲਿਖਿਆ ਵੀ ਜਿਹੜੇ 1592 ਉਹਨਾਂ ਨੇ ਤਾਂ ਅੱਤਵਾਦੀ ਸ਼ਬਦ ਵਰਤਿਆ ਹੈਗਾ ਵੀ ਜਿਹੜੇ ਫੜੇ ਗਏ ਸੀ, ਉਹਨਾਂ 'ਚ 22 ਬੱਚੇ 2 ਤੋਂ ਲੈ ਕੇ 16 ਸਾਲ ਦੇ ਸੀਗੇ। ਉਹਨਾਂ ਦੀ ਜਿਹੜੀ ਲਿਸਟ ਸੀਗੀ ਉਹਦੇ ਉੱਤੇ ਇਹ ਲਿਖਿਆ ਗਿਆ ਸੀ ਮੋਸਟ ਡੇਂਜਰਸ ਟੈਰਰਿਸਟ ਲਿਸਟ। ਹੁਣ ਤੁਸੀਂ ਹਿਸਾਬ ਲਾ ਲਓ। ਤੇ ਉਹਦੇ 'ਚ ਇੱਕ ਪ੍ਰਿਜ਼ਨਰ ਮਿਹਰਵਾਨ ਸਿੰਘ ਜਿਹੜਾ 12 ਸਾਲਾਂ ਦਾ ਆ, ਉਹ ਕਹਿੰਦਾ ਵੀ ਸਾਨੂੰ ਵਾਰ-ਵਾਰ ਕੁੱਟਿਆ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਵੀ ਤੁਸੀਂ ਮੰਨੋ ਵੀ ਤੁਸੀਂ ਸੰਤ ਜਰਨੈਲ ਸਿੰਘ ਹੋਣਾ ਦੇ ਬੰਦੇ ਆ। ਇਸੇ ਤਰ੍ਹਾਂ ਇੱਕ ਪ੍ਰਿਜ਼ਨਰ 11 ਸਾਲਾਂ ਦਾ ਸ਼ਮਸ਼ੇਰ ਸਿੰਘ, ਉਹ ਕਹਿੰਦਾ ਵੀ ਸਾਨੂੰ ਬਹੁਤ ਹੀ ਗੰਦਾ ਫੂਡ ਦਿੱਤਾ ਜਾਂਦਾ ਸੀ, ਜੇ ਕਿਤੇ ਦਿੰਦੇ ਵੀ ਸੀਗੇ, ਤੇ ਸਾਨੂੰ ਇਹ ਹੀ ਫੋਰਸ ਕਰਕੇ ਮਨਾਉਣ ਦੀ ਗੱਲ ਕਰਦੇ ਸੀ ਵੀ ਤੁਸੀਂ ਮੰਨੋ ਤੁਸੀਂ ਸੰਤਾਂ ਦੇ ਬੰਦੇ ਹੋ। ਤੇ ਬੜੀ ਹੈਰਾਨੀ ਦੀ ਗੱਲ ਆ, ਕਈ ਵਾਰੀ ਸਾਡੇ ਸਰੋਤੇ ਆ ਕੇ ਠੀਕ ਆ ਵੀ ਉਹ ਜਿਹੜੀ ਉਸ ਟਾਈਮ ਲਹਿਰ ਵੀ ਚੱਲਦੀ ਸੀ, ਜਿਹੜੀ ਹਿੰਦੂ ਮੈਜੋਰਟੀ ਜਿਹੜੀ ਲੋਕ ਸੀਗੇ ਉਹਨਾਂ ਨੇ ਵੀ ਖੁਸ਼ੀ ਵੀ ਮਨਾਈ, ਪਰ ਬਹੁਤ ਸਾਰੇ ਜਿਹੜੇ ਹਿੰਦੂ ਵੀਰ ਸੀ ਉਹਨਾਂ ਨੇ ਦੁੱਖ ਦੇ ਵਿੱਚ ਵੀ ਤੁਹਾਡੇ ਨਾਲ ਹਿੱਸਾ ਲਿਆ। ਇੱਥੇ ਰੇਡੀਓ ਤੇ ਆ ਕੇ ਵੀ ਕਈ ਵਾਰੀ ਗਲਤ ਭਾਸ਼ਾ ਬੋਲ ਜਾਂਦੇ ਆ। ਤੇ ਮੈਂ ਸਰੋਤਿਆਂ ਨੂੰ ਦੱਸਦੇ ਜਾਵਾਂ ਵੀ ਜਿਹੜਾ ਇਹ 22 ਬੱਚੇ ਸੀ ਰਾਜਕਰਮਵੀਰ ਸਿੰਘ ਜੀ 2 ਸਾਲ ਤੋਂ ਲੈ ਕੇ 16 ਸਾਲ ਦੇ, ਉਹਨਾਂ ਦਾ ਕੇਸ ਇੱਕ ਸੋਸ਼ਲ ਵਰਕਰ ਕਮਲਾ ਦੇਵੀ ਨਾਂ ਦੀ ਸੀ, ਉਸ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਕੀਤਾ ਤੇ ਫਿਰ ਉਹ ਤੋਂ ਬਾਅਦ ਲੁਧਿਆਣੇ ਜੇਲ੍ਹ 'ਚੋਂ ਬੱਚੇ ਛੁੱਟੇ ਸੀ। ਜੀ ਉਹਨਾਂ ਦੇ ਬਿਲਕੁਲ ਛਡਾਉਣ ਦੇ ਲਈ ਉਹਨਾਂ ਨੇ ਜਿਹੜੀ ਉਹ ਪਟੀਸ਼ਨ ਉੱਥੇ ਪਾਈ ਹੋਈ ਸੀਗੀ। ਸੋ ਸਾਰੇ ਮਾੜੇ ਨਹੀਂ, ਸਾਰੇ ਚੰਗੇ ਨਹੀਂ, ਪਰ ਦੇਖੋ ਇਹ ਗੱਲ ਤਾਂ ਹਰ ਇੱਕ ਨੂੰ ਸਮਝਣ ਦੀ ਜ਼ਰੂਰਤ ਆ ਵੀ ਜਿਹੜਾ ਉਸ ਟਾਈਮ ਦੇ ਉੱਤੇ ਓਪਰੇਸ਼ਨ ਇਹਨਾਂ ਨੇ ਕੀਤਾ, ਜਿਹੜਾ ਇਹ ਕੀਤਾ ਹੈ, ਇਹ ਬਹੁਤ ਹੀ ਗਲਤ ਸੀਗਾ। ਇਸ ਦੀ ਜਿਹੜੀ ਆ ਉਹ ਜ਼ਰੂਰਤ ਜਿਹੜੀ ਉਹ ਨਹੀਂ ਸੀਗੀ, ਪਰ ਕਿਉਂਕਿ ਸਭ ਜਾਣਦੇ ਆ ਵੀ ਜਿਹੜੀਆਂ ਹੁਕੂਮਤਾਂ ਆ ਉਹ ਚਾਹੁੰਦੀਆਂ ਨਹੀਂ ਆ ਵੀ ਕੋਈ ਆਪਣੇ ਜਿਹੜੇ ਹੱਕ, ਖਾਸ ਕਰਕੇ ਜਿਹੜੀਆਂ ਘੱਟ ਗਿਣਤੀਆਂ ਉਹ ਆਪਣੇ ਹੱਕ ਮੰਗਣ ਤਾਂ ਆਪਣੀ ਗੱਲ ਜਿਹੜੀ ਉਹ ਮੋਹਰੇ ਰੱਖਣ। ਸੋ ਉਸ ਟਾਈਮ ਦੇ ਉੱਤੇ ਤਾਂ ਇਹੀ ਉਹਨਾਂ ਨੂੰ ਲੱਗ ਰਿਹਾ ਸੀਗਾ ਵੀ ਜਿਹੜਾ ਆ ਉਹ ਪਤਾ ਨਹੀਂ ਕੀ ਹੋ ਜਾਣਾ। ਅਨੰਦਪੁਰ ਸਾਹਿਬ ਦੇ ਮਤੇ ਨੂੰ ਪਗਾਉਣ ਦੀਆਂ ਗੱਲਾਂ ਹੀ ਜਿਹੜੀਆਂ ਤਾਂ ਉਦੋਂ ਚੱਲਦੀਆਂ ਸੀਗੀਆਂ ਵੀ ਜਿਹੜਾ ਮਤਾ ਬਣਿਆ ਆ ਵੀ ਉਸ ਦੇ ਆਧਾਰ ਦੇ ਉੱਤੇ ਜਿਹੜੀ ਪੰਜਾਬੀ ਬੋਲਦੇ ਜਿਹੜੇ ਇਲਾਕੇ ਨੇ ਉਹਨਾਂ ਦੀ ਗੱਲ ਜਿਹੜੀ ਹੋਵੇ
ਨਾਲ ਪਾਣੀਆਂ ਦਾ ਜਿਹੜਾ ਮਸਲਾ ਸੀਗਾ, ਰਾਜਧਾਨੀ ਦਾ ਜਿਹੜਾ ਉਹ ਮਸਲਾ ਸੀਗਾ, ਉਹ ਮੰਗਾਂ ਲੈ ਕੇ ਜਿਹੜਾ ਉਹ ਕੰਮ ਚੱਲ ਰਿਹਾ ਸੀਗਾ। ਅਤੇ ਇਹਨਾਂ ਨੇ ਜਿਹੜਾ ਕਿ ਇਸ ਪਾਸੇ ਵੱਲ ਨੂੰ ਜਿਹੜਾ ਆ ਉਹ ਬਾਅਦ 'ਚ ਇਸ ਦਾ ਹਸ਼ਰ ਜਿਹੜਾ ਉਹ ਕੀਤਾ ਆ। ਪਰ ਦੂਜੇ ਪਾਸੇ ਰਾਜਕਰਮਵੀਰ ਸਿੰਘ ਜੀ, ਆਪਾਂ ਕਈ ਵਾਰੀ ਸਰਕਾਰਾਂ ਨੂੰ ਵੀ ਬਲੇਮ ਕਰਦੇ ਹੈਗੇ ਆ, ਉਹਦੇ ਵਿੱਚ ਲੋਕ ਵੀ ਬੜੇ ਜਿਹੜੇ ਹੈਗੇ ਆ, ਬਲੇਮ ਲੋਕਾਂ 'ਤੇ ਵੀ ਹੋਣਾ ਚਾਹੀਦਾ। ਹੁਣ ਪਿੱਛੇ ਜਿਹਾ ਇਲੈਕਸ਼ਨ ਹੋਈ ਆ ਪੰਜਾਬ 'ਚ, ਦੇਖੋ ਹੀ ਨਹੀਂ, ਕਾਂਗਰਸ ਦਾ MLA ਜਿਤਾਇਆ, ਅਤੇ ਉਹਦੀ ਜਿਹੜੀ ਬੁੱਚੜ ਉਸ ਟਾਈਮ 'ਤੇ ਪ੍ਰਾਈਮ ਮਿਨਿਸਟਰ ਸੀ, ਉਹਦਾ ਬੁੱਤ ਉਹਨਾਂ ਨੇ ਕੱਲ੍ਹ ਲਾਇਆ, ਜਦੋਂ ਸੇਮ ਡੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਐਡਾ ਵੱਡਾ ਅਟੈਕ ਚੱਲ ਰਿਹਾ ਸੀ। ਸੋ ਕਾਂਗਰਸ ਪਾਰਟੀ ਵਾਲਿਆਂ ਨੇ ਲੁਧਿਆਣਾ 'ਚ ਇੰਦਰਾ ਗਾਂਧੀ ਦਾ ਬੁੱਤ ਲਾਇਆ ਆਪਣੇ ਦਫ਼ਤਰ ਦੇ ਵਿੱਚ। ਸੋ ਲੋਕ ਪਰ ਆਪਣੇ ਸਮਝਦੇ ਨਹੀਂ ਹੈਗੇ ਉੱਥੇ ਜੀ। ਅਤੇ ਆਓ ਹੁਣ ਆਪਾਂ ਇੱਥੇ ਦੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਝਾਤ ਮਾਰਦੇ ਹਾਂ, ਉਹਨਾਂ ਦੇ ਨਾਲ ਉਹ ਬਾਰੇ ਤੁਹਾਨੂੰ ਜਾਣਕਾਰੀਆਂ ਜਿਹੜੀਆਂ ਦਿੰਦੇ ਹਾਂ। ਟਰੇਡ ਵਾਰ ਨੂੰ ਲੈ ਕੇ ਜੇ ਆਪਾਂ ਗੱਲ ਸ਼ੁਰੂ ਕਰੀਏ, US ਅਤੇ ਚਾਈਨਾ ਦੇ ਵਿੱਚ ਕਿਤੇ ਨਾ ਕਿਤੇ ਇਹ ਇਸ ਟਾਈਮ ਸਭ ਨੂੰ ਹੀ ਪਤਾ ਵੀ ਸੰਬੰਧਾਂ ਦੇ ਵਿੱਚ ਜਿਹੜੀ ਖਟਾਸ ਆ ਉਹ ਆਈ ਹੋਈ ਆ। ਉੱਥੋਂ ਦੀ ਜਿਹੜੀ ਕਾਫੀ ਵੱਡੀ ਫੋਨ ਮੈਨੂਫੈਕਚਰਿੰਗ ਕੰਪਨੀ ਆ ZTE, ਉਹਨਾਂ ਨੂੰ ਜਿਹੜਾ ਆ ਉਹ ਨੈਸ਼ਨਲ ਸਿਕਿਉਰਿਟੀ ਦਾ ਖਤਰਾ ਵੀ ਉਹ ਦੱਸਿਆ ਗਿਆ ਸੀਗਾ। ਉਸ ਦੇ ਬਾਬਤ ਵੀ ਕਿਸ ਤਰੀਕੇ ਦੇ ਨਾਲ ਵੀ ਉਹਨਾਂ ਦੇ ਜਿਹੜੇ ਸਮਾਰਟਫੋਨਸ ਆ, ਅਮਰੀਕਾ ਦੇ ਲੋਕਾਂ ਦਾ ਜਿਹੜਾ ਡਾਟਾ ਆ ਉਹ ਚਾਈਨਾ ਨੂੰ ਜਿਹੜਾ ਉਹ ਘੱਲ ਰਹੇ ਆ। ਅਤੇ ਹੁਣ ਕਹਿੰਦੇ US ਸਰਕਾਰ ਅਤੇ ਚਾਈਨਾ ਦੀ ਸਮਾਰਟਫੋਨ ਦੀ ਜਿਹੜੀ ਕੰਪਨੀ ਆ ZTE, ਇਹਨਾਂ ਦੋਨਾਂ ਦੇ ਦਰਮਿਆਨ ਕਿਤੇ ਨਾ ਕਿਤੇ ਜਿਹੜਾ ਹਿਸਾਬ ਨਾਲ ਸਮਝੌਤੇ ਦੀਆਂ ਗੱਲਾਂ ਆ ਉਹ ਹੋ ਰਹੀਆਂ ਆ। ZTE ਆਪਣੇ ਵੱਲੋਂ $1 ਬਿਲੀਅਨ ਦਾ ਜਿਹੜਾ ਫਾਈਨ ਆ ਉਹ ਦੇਣ ਜਾ ਰਹੀ ਆ US ਨੂੰ। ਉਸ ਚੀਜ਼ ਦੇ ਲਈ ਉਹ ਮੰਨ ਚੁੱਕੇ ਨੇ, ਤਾਂ ਜੋ ਜਿਹੜਾ ਐਕਸਪੋਰਟ ਦੇ ਵਿੱਚ ਜਿਹੜਾ ਉਹਨਾਂ ਦੇ ਉੱਤੇ ਬੈਨ ਲੱਗਾ ਆ ਉਸ ਤੋਂ ਉਹਨਾਂ ਨੂੰ ਐਗਜ਼ੈਂਪਟ ਜਿਹੜਾ ਆ ਉਹ ਕੀਤਾ ਜਾਵੇ। ਸੋ ਇਹ ਜਿਹੜਾ ਇਸ ਟਾਈਮ ਫਾਈਨ ਪਾਇਆ ਗਿਆ ਸੀਗਾ US ਸਰਕਾਰ ਦੇ ਦੁਆਰਾ ਇਹਨਾਂ ਦੇ ਉੱਤੇ $1.19 ਬਿਲੀਅਨ ਦਾ ਅਪ੍ਰੈਲ ਦੇ ਵਿੱਚ, ਉਹ ਦੇਣ ਦੇ ਲਈ ਉਹ ਹੁਣ ਰਾਜੀ ਜਿਹੜੇ ਆ ਉਹ ਹੋ ਚੁੱਕੇ ਨੇ। ਸੋ ਦੇਖਦੇ ਹਾਂ ਜਿਹੜਾ ਜੀ ਇਸ ਦੇ ਵਿੱਚ ਹੋਰ ਕਿਹੜੀਆਂ ਗੱਲਾਂ ਬਾਅਦ ਦੇ ਵਿੱਚ ਜਿਹੜੀਆਂ ਸਾਹਮਣੇ ਆਉਣਗੀਆਂ। ਇਹ ਤਾਂ ਮਤਲਬ ਆਪਣਾ ਉਹ ਕੰਮ ਜਿਹੜਾ ਪ੍ਰੋਡਕਟ ਆ ਚਾਲੂ ਰੱਖਣ ਦੇ ਲਈ ਉਹ ਕਰ ਰਹੇ ਨੇ। ਸੋ ਤੁਸੀਂ ਇਹ ਦੇਖੋ ਵੀ ਉਹਨਾਂ ਦੀ ਇਨਕਮ ਜਿਹੜੀ ਆ ਉਹ ਕਿੰਨੀ ਜਿਹੜੀ ਆ ਪੈਸੇ ਡਾਲਰ ਜਿਹੜੇ ਆ ਉਹ ਬਣਾ ਰਹੇ ਹੋਣਗੇ, ਜਿਹੜਾ $1 ਬਿਲੀਅਨ ਦਾ ਫਾਈਨ ਦੇਣ ਦੇ ਲਈ ਰਾਜੀ ਹੋ ਰਹੇ ਨੇ ਜੀ। ਤੇ ਦੂਸਰਾ ਜਿਹੜਾ ਆ ਕੈਨੇਡਾ ਦੇ ਨਾਲ ਵੀ ਜਿਹੜਾ ਆਪਣਾ ਦੋਸਤ ਮੁਲਕ ਹੈਗਾ ਅਮਰੀਕਾ ਦਾ, ਉਹਦੇ ਨਾਲ ਕਹਿੰਦੇ ਵੀ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਤੇ ਆਪਣੇ ਪ੍ਰੈਜ਼ੀਡੈਂਟ ਨਾਲ ਕਾਫੀ ਗਰਮਾ ਗਰਮੀ ਗੱਲਬਾਤ ਹੋਈ। ਮਈ 25 ਨੂੰ ਕਹਿੰਦੇ ਜਿਹੜੀ ਇਹ ਗੱਲਬਾਤ ਹੋਈ ਟੈਲੀਫੋਨ ਦੇ ਉੱਤੇ, ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਨਾਲ। ਅਤੇ ਜਸਟਿਨ ਟਰੂਡੋ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਸਾਡੇ ਨਾਲ ਧੱਕਾ ਕਰ ਰਹੇ ਆ ਵੀ ਸਾਡੇ ਕੋਲੋਂ US ਨੂੰ ਕਿਹੜਾ ਜਿਹੜਾ ਸਿਕਿਉਰਿਟੀ ਰਿਸਕ ਹੈਗਾ ਆ। ਅਤੇ ਪ੍ਰੈਜ਼ੀਡੈਂਟ ਟਰੰਪ ਨੇ ਉਦੋਂ ਫਿਰ ਇੱਕ ਬਿਆਨ ਕੱਢਿਆ, ਕਹਿੰਦੇ ਵੀ 1812 ਦੇ ਵਿੱਚ ਕਹਿੰਦੇ ਤੁਹਾਡੇ ਮੁਲਕ ਨੇ ਜਿਹੜਾ ਸਾਡਾ ਵਾਈਟ ਹਾਊਸ ਸੀ ਉਹਨੂੰ ਜਾਲ ਦਿੱਤਾ ਸੀ। ਅਤੇ ਮਿਸਟਰ ਜਿਹੜੇ ਟਰੂਡੋ ਆ ਉਹ ਕਹਿੰਦੇ ਕਾਫੀ ਹੈਰਾਨ ਹੋ ਗਏ, ਅਤੇ ਕੁਐਸਚਨ ਉਹਨਾਂ ਨੇ ਇੱਦਾਂ ਹੀ ਕੀਤਾ ਵੀ ਕਹਿੰਦਾ ਡਿਡ ਯੂ ਗਾਈਜ਼ ਬਰਨ ਡਾਊਨ ਦਾ ਵਾਈਟ ਹਾਊਸ, ਰੈਫਰਿੰਗ ਟੂ ਦਾ ਵਾਰ ਆਫ 1812। ਅਤੇ ਜਦੋਂ ਹੁਣ ਜਿਹੜੇ ਹਿਸਟਰੀ ਵਾਲੇ ਆ ਉਹਨਾਂ ਨੇ ਕੱਢਿਆ ਸਾਰਾ ਰੈਕਰਡ, ਕਹਿੰਦੇ ਵੀ ਉਸ ਟਾਈਮ ਦੇ ਉੱਤੇ ਜਿਹੜਾ ਕੈਨੇਡਾ ਸੀ ਉਹ ਬ੍ਰਿਟਿਸ਼ ਕਲੋਨੀ ਸੀਗੀ UK ਇੰਗਲੈਂਡ ਦੀ, ਅਤੇ ਇੰਗਲੈਂਡ ਵਾਲਿਆਂ ਦੇ ਉਸ ਟਾਈਮ ਜਿਹੜੀ ਕਲੋਨੀ ਸੀ ਜਾਰਕ ਓਨਟੇਰੀਓ ਦੇ ਵਿੱਚ ਅਮਰੀਕਾ ਨੇ ਅਟੈਕ ਕੀਤਾ ਸੀ। ਉਹਦੇ ਰਿਟੈਲੀਏਸ਼ਨ ਦੇ ਵਿੱਚ ਜਿਹੜੇ ਬ੍ਰਿਟਿਸ਼ ਕਲੋਨੀ ਸੀਗੀ ਉਹਨਾਂ ਨੇ ਜਿਹੜਾ ਆ ਵਾਈਟ ਹਾਊਸ ਦੇ ਉੱਤੇ ਅਟੈਕ ਕੀਤਾ ਸੀ, ਅਤੇ ਬਾਅਦ ਦੇ ਵਿੱਚ ਉਹ ਫਿਰ ਕੈਨੇਡਾ ਬਣਿਆ ਜੀ। ਸੋ ਇੱਕ ਵਾਰੀ ਫਿਰ ਜਿਹੜੀ ਹਿਸਟਰੀ ਦੇ ਸਬਕ ਲੈਣ ਤੋਂ ਜਿਹੜੇ ਪਿੱਛੇ ਰਹਿ ਗਏ ਨੇ ਜਿਹੜੇ ਰਾਸ਼ਟਰਪਤੀ, ਕਿਤੇ ਨਾ ਕਿਤੇ ਭੁਲੇਖਾ ਜਿਹੜਾ ਉਹ ਜ਼ਰੂਰ ਖਾ ਗਏ ਨੇ। ਅਤੇ ਬਿਲਕੁਲ ਇਸ ਦੇ ਨਾਲ ਸੰਬੰਧਾਂ ਨੂੰ ਲੈ ਕੇ ਹੁਣ ਇਹਨਾਂ ਦੀ ਮੀਟਿੰਗ ਹੋਣੀ ਆ ਇੱਕ ਵਾਰੀ ਫਿਰ ਜਿਹੜੇ G7 ਮੁਲਕਾਂ ਦੇ ਵਿੱਚ ਆ। ਸੋ ਦੇਖਦੇ ਹਾਂ ਹੁਣ ਲੀਡਰਾਂ ਦੀ ਮੁਲਾਕਾਤ ਜਿਹੜੀ ਹੋਣੀ ਆ ਉੱਥੇ ਜਿਹੜੀ ਕਿੱਦਾਂ ਦੀ ਜਿਹੜੀ ਗੱਲਬਾਤ ਰਹੂਗੀ ਸਾਰਿਆਂ ਨੂੰ, ਇੱਕ ਨਾਫਟਾ ਨੂੰ ਲੈ ਕੇ, ਅਤੇ ਨਾਲ ਦੇ ਨਾਲ ਜਿਹੜਾ ਅਲਮੀਨੀਅਮ ਅਤੇ ਸਟੀਲ ਦੇ ਉੱਤੇ ਇਸ ਟਾਈਮ ਟੈਰਿਫ ਲਾਇਆ ਹੋਇਆ ਅਮਰੀਕਾ ਨੇ, ਉਸ ਨੂੰ ਲੈ ਕੇ ਜਿਹੜਾ ਉਹ ਦੇਖਣਗੇ। ਆਈ ਥਿੰਕ ਕੈਨੇਡਾ ਵਾਲਿਆਂ ਨੇ ਅਜੇ ਤੱਕ ਰਿਟੈਲੀਏਸ਼ਨ ਦੇ ਵਿੱਚ ਦੱਸਿਆ ਨਹੀਂ ਆ ਵੀ ਕਿੰਨੇ ਕੁ ਚੀਜ਼ਾਂ ਦੇ ਉੱਤੇ ਜਿਹੜਾ ਟੈਰਿਫ ਲਾਉਣਗੇ, ਪਰ ਉਹਨਾਂ ਨੇ ਚੇਤਾਵਨੀ ਜਿਹੜੀ ਇਸ ਦੇ ਉੱਤੇ ਜ਼ਰੂਰ ਦਿੱਤੀ ਹੋਈ ਆ ਵੀ ਅਸੀਂ ਰਿਟੈਲੀਏਸ਼ਨ ਜਿਹੜੀ ਜ਼ਰੂਰ ਕਰਾਂਗੇ। ਆਈ ਥਿੰਕ ਉਹ ਵੀ ਵੇਟ ਕਰ ਰਹੇ ਨੇ ਹੁਣ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਦੀ, ਜਸਟਿਨ ਟਰੂਡੋ ਦੀ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਉਸ ਦੇ ਉੱਤੇ ਕੋਈ ਗੱਲ ਪੱਕੀ
ਹੋਊਗੀ ਜੀ। ਸੋ ਇਸੇ ਤਰ੍ਹਾਂ ਕੈਨੇਡਾ ਦੀ ਗੱਲ ਕਰਦੇ ਜਾਈਏ, ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਸ਼ੁੱਕਰਵਾਰ ਨੂੰ ਕੈਨੇਡਾ ਦੇ ਵਿੱਚ ਜਾ ਰਹੇ ਹੈਗੇ ਆ ਕਿਊਬਕ ਸਟੇਟ ਦੇ ਵਿੱਚ, ਤੇ ਉਹ ਇਸ ਜਿਹੜੀ ਮੀਟਿੰਗ ਉੱਥੇ ਹੋ ਰਹੀ ਆ ਉਹ ਤੋਂ ਕਾਫੀ ਅਪਸੈਟ ਨਜ਼ਰ ਆ ਰਹੇ ਹੈਗੇ ਆ। ਤੇ ਉਹ ਕਹਿੰਦੇ ਆ ਵੀ 2 ਦਿਨਾਂ ਦੀ ਜਿਹੜੀ ਸਮਿਟ ਚੱਲ ਰਹੀ ਹੈਗੀ ਆ ਉੱਥੇ, ਇਹ ਇੱਕ ਤਰ੍ਹਾਂ ਨਾਲ ਸਾਡਾ ਜਿਹੜਾ ਡਿਸਟਰੈਕਸ਼ਨ ਹੋ ਰਹੀ ਆ, ਜੋ ਕਿ ਨਾਰਥ ਕੋਰੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਕਿਮ ਜੋਂਗ ਉਨ, ਉਹਨਾਂ ਦੇ ਵਿੱਚ ਤੇ US ਦੇ ਪ੍ਰੈਜ਼ੀਡੈਂਟ ਦੇ ਵਿੱਚ ਮੀਟਿੰਗ ਹੋਣੀ ਸਿੰਗਾਪੁਰ ਦੇ ਵਿੱਚ, ਪਰ ਉਹਨਾਂ ਨੂੰ ਸਟਿਲ ਫਿਰ ਕਹਿੰਦੇ ਵੀ ਮੈਨੂੰ, ਕਿਉਂਕਿ ਗਰੁੱਪ ਆਫ 7 ਦੀ ਸਮਿਟ ਹੋ ਰਹੀ ਹੈਗੀ ਆ ਕਿਊਬਕ ਸਟੇਟ ਦੇ ਵਿੱਚ ਉੱਥੇ ਕੈਨੇਡਾ ਦੇ ਵਿੱਚ, ਤੇ ਉਹਨਾਂ ਨੂੰ ਉੱਥੇ ਹੁਣ ਜਾਣਾ ਪੈਣਾ ਹੈਗਾ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਉਸ ਦੇ ਵੱਲ ਵੱਧਦੇ ਹਾਂ, ਇੱਕ ਹਰਜੋਤ ਸਿੰਘ ਜੀ ਖਬਰ ਬੜੀ ਜਿਹੜੀ ਅਚੰਭੇ ਵਾਲੀ ਹੈ। ਇੱਕ ਬੰਦੇ ਨੇ ਜਿਹੜਾ ਰੈਟਲ ਸਨੇਕ ਸੀਗਾ ਉਸ ਦੀ ਉਹਨੂੰ ਡਿਕੈਪੀਟੇਟ ਕਰਤਾ, ਜਾਣੀ ਕਿ ਉਹਦੀ ਧੌਣ ਜਿਹੜੀ ਉਹ ਵੱਢ ਦਿੱਤੀ। ਪਰ ਉਹ ਸੱਪ ਵੀ ਕਹਿੰਦੇ ਵੀ ਜਦੋਂ ਦੇਖੋ ਜਿਹੜੀ ਕਹਾਵਤ ਨਹੀਂ ਆ ਵੀ ਜਦੋਂ ਮਾੜਾ ਟਾਈਮ ਆਉਂਦਾ ਤੇ ਊਠ ਤੇ ਬੈਠੇ ਨੂੰ ਵੀ ਜਿਹੜੀ ਆ ਉਹ ਵੱਢਿਆ ਜਾਂਦਾ, ਤੇ ਉਹ ਜਿਹੜਾ ਸਿਰ ਜਿਹੜਾ ਕਹਿੰਦੇ ਸੱਪ ਨੇ ਸੀ ਉਹ ਤਾਂ ਵੀ ਉਹਨੂੰ ਡੰਗ ਗਿਆ, ਤੇ ਉਹਦੀ ਬਾਅਦ ਦੇ ਵਿੱਚ ਉਹਦੇ ਕਈ ਜਿਹੜੇ ਲਿੰਬਸ ਸੀਗੇ ਜਿੱਦਾਂ ਉਂਗਲੀਆਂ ਆ ਉਹ ਬੰਦੇ ਦੀਆਂ ਜਿਹੜੀਆਂ ਉਹ ਫਿਰ ਵੱਢਣੀਆਂ ਪਈਆਂ। ਕਈ ਵਾਰੀ ਪਤਾ ਨਹੀਂ ਹੁੰਦਾ ਮਾੜੇ ਸਮੇਂ ਦਾ, ਪਰ ਇਹ ਬੜੀ ਅਫਸੋਸਜਨਕ ਜਿਹੜੀ ਆ ਉਹ ਗੱਲ ਹੋਈ ਆ। ਤੇ ਕਹਿੰਦਾ ਉਹ ਆਲਮੋਸਟ ਮਰਨ ਦੇ ਕਗਾਰ ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਸੀਗਾ। ਟੈਕਸਸ ਦੀ ਇਹ ਜਿਹੜੀ ਘਟਨਾ ਆ ਉਹ ਦੱਸੀ ਜਾਂਦੀ ਆ ਜੀ। ਤੇ ਇਸੇ ਤਰ੍ਹਾਂ ਹੁਣ ਜਿਹੜੀ ਰਿਪਬਲਿਕਨ ਪਾਰਟੀ ਦੇ ਵਿੱਚ ਕਾਫੀ ਲੋਕ ਜਿਹੜੇ ਆ ਅਪਸੈਟ ਨਜ਼ਰ ਆ ਰਹੇ ਹੈਗੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਸ ਹੋਣੀਆਂ ਹੈਗੀਆਂ ਨਵੰਬਰ ਦੇ ਵਿੱਚ, ਤੇ ਕਈ ਏਰੀਏਜ਼ ਜਿੱਥੇ ਉੱਦਾਂ ਦੇ ਬਿਜ਼ਨਸ ਹੈਗੇ ਆ ਜਿਨ੍ਹਾਂ ਦੇ ਉੱਤੇ ਟੈਰਿਫ ਲੱਗਣਾ ਹੈਗਾ ਆ, ਬਾਕੀ ਚਾਈਨਾ ਵੱਲੋਂ ਜਾਂ ਕੈਨੇਡਾ ਵੱਲੋਂ, ਤੇ ਉਹਨਾਂ ਦੀਆਂ ਜਿਹੜੀਆਂ ਜੌਬਸ ਵੀ ਖਤਰੇ ਦੇ ਵਿੱਚ ਹੈਗੀਆਂ। ਸੋ ਇਸ ਗੱਲ ਨੂੰ ਮੱਦੇਨਜ਼ਰ ਲੈਂਦੇ ਹੋਏ ਜਿਹੜੇ ਰਿਪਬਲਿਕਨਸ ਹੈਗੇ ਆ ਉਹ ਹੁਣ ਸਟੈਂਡ ਲੈ ਰਹੇ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਦੇ ਉਲਟ। ਕਹਿੰਦੇ ਵੀ ਜਿਹੜਾ ਖਾਸ ਕਰਕੇ ਜਿਹੜਾ ਟਰੇਡ ਵਾਲਾ ਇਸ਼ੂ ਹੈਗਾ ਆ, ਟਰੇਡ ਤੇ ਟੈਰਿਫਸ ਵਾਲਾ, ਵੀ ਉਹਦੇ ਵਿੱਚ ਸਾਡੀ ਪੂਰੀ ਇਨਵੋਲਵਮੈਂਟ ਹੋਣੀ ਚਾਹੀਦੀ ਆ। ਵੀ ਇਕੱਲੇ ਪ੍ਰੈਜ਼ੀਡੈਂਟ ਟਰੰਪ ਆ ਜਿਹੜੀ ਉਹਨਾਂ ਦੇ ਕੋਲ ਨਹੀਂ ਪਾਵਰ ਹੋਣੀ ਚਾਹੀਦੀ, ਕਿਉਂਕਿ ਜਿਹੜਾ ਕੈਨੇਡਾ ਦੇ ਨਾਲ ਸਾਡੇ ਰਿਲੇਸ਼ਨ ਖਰਾਬ ਹੋ ਰਹੇ ਹੈਗੇ ਆ, ਯੂਰਪੀਅਨ ਯੂਨੀਅਨ ਨਾਲ ਹੋ ਰਹੇ ਹੈਗੇ ਆ, ਮੈਕਸੀਕੋ ਦੇ ਨਾਲ ਹੋ ਰਹੇ ਹੈਗੇ ਆ, ਤੇ ਦੂਸਰੇ ਪਾਸੇ ਵੋਟਾਂ ਆ ਰਹੀਆਂ, ਕਿਤੇ ਉਹੀ ਨਾ ਗੱਲ ਹੋਵੇ ਵੀ ਸਾਡੀ ਜਿਹੜੀ ਪਾਰਟੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਰਗੜ ਹੋ ਜਾਏ। ਜੀ ਜੀ। ਉਹਨਾਂ ਨੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਕੱਲ੍ਹ ਵਧਾਈ ਵੀ ਦਿੱਤੀ ਸੀਗੀ ਰਿਪਬਲਿਕਨਸ ਨੂੰ, ਉਹਨਾਂ ਨੇ ਪ੍ਰਾਇਮਰੀਜ਼ ਦੇ ਉੱਤੇ, ਖਾਸ ਕਰਕੇ ਕੈਲੀਫੋਰਨੀਆ ਦੇ ਜਿਹੜੇ ਜੌਨ ਕਾਕਸ ਆ ਉਹਨਾਂ ਨੂੰ, ਵੀ ਉਹ ਕੈਲੀਫੋਰਨੀਆ ਦੇ ਵਿੱਚ ਕਾਫੀ ਵੱਡਾ ਨੰਬਰ ਉਹ ਲੈ ਕੇ ਆਏ ਨੇ। ਤੇ ਕਹਿੰਦੇ ਵੀ ਖਬਰਾਂ ਆਈ ਜਾਂਦੀਆਂ ਵੱਡੀ ਬਲੂ ਵੇਵ ਦੀਆਂ, ਵੀ ਡੈਮੋਕ੍ਰੇਟ ਪਾਰਟੀ ਦੀ ਵੇਵ ਚੱਲ ਰਹੀ ਆ, ਪਰ ਕਹਿੰਦੇ ਮੈਨੂੰ ਤਾਂ ਲੱਗਦਾ ਵੀ ਰੈੱਡ ਵੇਵ ਜਿਹੜੀ ਆ ਉਹ ਚੱਲ ਰਹੀ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉੱਥੇ ਕੀ ਬਣਦਾ ਆ। ਪਰ ਜੇ ਬਾਕੀ, ਕਿਉਂਕਿ ਡੈਮੋਕ੍ਰੇਟ ਪਾਰਟੀ ਦੀਆਂ ਜਿਹੜੀਆਂ ਵੋਟਾਂ ਜ਼ਰੂਰ ਵੰਡੀਆਂ ਗਈਆਂ ਸੀਗੀਆਂ, ਕਿਉਂਕਿ ਹੋਰ ਉਹਨਾਂ ਦੀ ਪਾਰਟੀ ਦੇ ਕਾਫੀ ਬੰਦੇ ਸੀਗੇ ਇੱਥੇ, ਤੇ ਨਾਲ ਦੇ ਨਾਲ ਉੱਦਾਂ ਜੇ ਦੇਖਿਆ ਜਾਵੇ ਤਾਂ ਕਾਫੀ ਖੁਸ਼ ਵੀ ਹੋਣਗੇ ਡੈਮੋਕ੍ਰੇਟ ਪਾਰਟੀ ਵਾਲੇ, ਕਿਉਂਕਿ ਉਹਨਾਂ ਨੂੰ ਈਜ਼ੀ ਆ ਫਿਰ ਵੀ ਸਾਡੀ ਜਿਹੜੀ ਜਿੱਤ ਆ ਜਦੋਂ ਡੈਮੋਕ੍ਰੇਟ ਵਰਸਸ ਰਿਪਬਲਿਕਨ ਕਹਿ ਕੇ ਜਿਹੜੀ ਆ ਉਹ ਅੱਗੇ ਚੱਲੂਗੀ। ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਇੱਦਾਂ ਦੀਆਂ ਪ੍ਰਾਇਮਰੀਜ਼ ਵੀ ਆ ਜਿੱਥੇ ਉਹ ਵੀ ਰਿਪਬਲਿਕਨ ਪਾਰਟੀ ਵਾਲੇ ਵੀ ਖੁਸ਼ ਨੇ ਵੀ ਚਲੋ ਸਾਡੀ ਜਿਹੜੀ ਗੱਲ ਆ ਸਿੱਧੀ ਰਿਪਬਲਿਕਨ ਵਰਸਸ ਡੈਮੋਕ੍ਰੇਟ ਜਦੋਂ ਹੁੰਦੀ ਆ, ਤਾਂ ਜਿਹੜੀਆਂ ਸਟੇਟਸ ਹੁੰਦੀਆਂ ਜਿਹੜੀਆਂ ਰੈੱਡ ਜਾਂ ਬਲੂ ਸਟੇਟਸ ਹੁੰਦੀਆਂ ਆ ਉਹਦੇ ਵਿੱਚ ਅਜਿਹੀਆਂ ਇਲੈਕਸ਼ਨਸ ਫਿਰ ਉਹਨਾਂ ਦੇ ਲਈ ਈਜ਼ੀ ਰਹਿੰਦੀਆਂ ਆ। ਜੇ ਸੇਮ ਪਾਰਟੀ ਦੇ 2 ਬੰਦੇ ਪਹੁੰਚਦੇ ਨੇ ਅੱਗੇ ਤਾਂ ਉਹਦੇ ਵਿੱਚ ਫਿਰ ਪ੍ਰੋਬਲਮ ਜਿਹੜੀ ਆ ਉਹ ਉਸ ਪਾਰਟੀ ਨੂੰ ਹੁੰਦੀ ਆ ਵੀ ਕਿਹੜੇ ਵਾਲੇ ਪਾਸੇ ਨੂੰ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਹੱਥ ਰੱਖਿਆ ਜਾਵੇ। ਜੀ ਬਿਲਕੁਲ। ਸੋ ਜੇ ਕੈਲੀਫੋਰਨੀਆ ਦੀ ਗਵਰਨਰ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਗਵਰਨਰ ਦੀ ਰੇਸ ਦੇ ਵਿੱਚ ਹੁਣ 2 ਜਿਹੜੇ ਟੌਪ ਦੇ ਕੰਟੈਂਡਰ ਆਏ ਹੈਗੇ ਆ। ਗੈਬਨ ਨਿਊਸਮ ਜੋ ਪਹਿਲਾਂ ਸੈਨ ਫਰਾਂਸਿਸਕੋ ਦੇ ਮੇਅਰ ਰਹਿ ਚੁੱਕੇ ਆ, ਅੱਜ ਕੱਲ੍ਹ ਲੈਫਟੀਨੈਂਟ ਗਵਰਨਰ ਹੈਗੇ ਆ ਕੈਲੀਫੋਰਨੀਆ ਦੇ, ਉਹਨਾਂ ਨੂੰ 33% ਦੇ ਕਰੀਬ ਜਿਹੜੀਆਂ ਵੋਟਾਂ ਮਿਲੀਆਂ। ਤੇ ਦੂਸਰੇ ਪਾਸੇ ਜੌਨ ਕਾਕਸ ਜਿਹੜੇ ਹੈਗੇ ਆ ਰਿਪਬਲਿਕਨ, ਉਹਨਾਂ ਨੂੰ 26% ਦੇ ਕਰੀਬ ਵੋਟਾਂ ਮਿਲੀਆਂ। ਤੇ ਦੋਨੋਂ ਕੈਂਡੀਡੇਟਾਂ ਨੇ ਹੁਣ ਜੋਸ਼ ਸ਼ੋਰ ਦੇ ਨਾਲ ਆਪਣੀ ਜਿਹੜੀ ਕੈਂਪੇਨ ਆ ਉਹ ਸ਼ੁਰੂ ਕਰ ਦਿੱਤੀ ਹੈਗੀ ਆ। ਤੇ 5 ਮਹੀਨੇ ਕਹਿੰਦੇ ਹੈਗੇ ਆ, ਹੁਣ ਦੇਖੋ ਇਹਦੇ ਵਿੱਚ ਕੀ ਬਣਦਾ ਹੈਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕੈਲੀਫੋਰਨੀਆ ਤਾਂ ਇੱਕ ਤਰ੍ਹਾਂ ਨਾਲ ਡੈਮੋਕ੍ਰੇਟਿਕ ਸਟੇਟ ਬਣ ਚੁੱਕੀ ਆ, ਕਿਉਂਕਿ ਜਿੱਥੇ ਜਿਹੜੇ ਸ਼ਹਿਰਾਂ ਦੇ ਵਿੱਚ ਜ਼ਿਆਦਾ ਪਾਪੂਲੇਸ਼ਨ ਹੈਗੀ ਆ ਉਹ ਮੋਸਟਲੀ ਡੈਮੋਕ੍ਰੇਟ ਆ, ਜਿਹੜੇ ਮਿਡਲ ਦੇ ਵਿੱਚ ਜਾਂ ਜਿਹੜੇ ਫਾਰਮ ਏਰੀਆਜ਼ ਹੈਗੇ ਆ ਉੱਥੇ ਜਿਹੜੇ ਰਿਪਬਲਿਕਨ ਹੈਗੇ ਆ। ਸੋ
ਦੋਨੋਂ ਪਾਰਟੀਆਂ ਜ਼ੋਰ ਤਾਂ ਕਾਫੀ ਲਾਉਣਗੀਆਂ ਅਤੇ ਗੈਵਨ ਨਿਊਸਮ ਜਿਹੜੇ ਆ ਉਹ ਕਹਿੰਦੇ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਰੈਫਰੈਂਡਮ ਹੋਊਗਾ ਡੋਨਲਡ ਟਰੰਪ ਦੇ ਉੱਤੇ ਜੇ ਮੈਂ ਇਸ ਰੇਸ ਨੂੰ ਜਿੱਤਦਾ ਹੈਗਾ ਆ। ਅਤੇ ਦੂਸਰੇ ਪਾਸੇ ਦੱਸਦੇ ਜਾਈਏ ਜਿਹੜੇ ਕੌਕਸ ਹੈਗੇ ਆ ਜੌਨ ਕੌਕਸ ਉਹ ਵੀ ਕਾਫੀ ਅਮੀਰ ਹੈਗੇ ਆ ਅਤੇ ਉਹ ਦੋ ਇਸ਼ੂਜ਼ ਦੇ ਉੱਤੇ ਜਿਹੜੇ ਲੋਕਾਂ ਦਾ ਮੇਨ ਇਸ਼ੂ ਹੈਗਾ, ਕਿਉਂਕਿ ਆਪਾਂ ਕਈ ਵਾਰੀ ਅੱਖਾਂ ਮੀਟ ਕੇ ਵੀ ਵੋਟਾਂ ਪਾ ਦਿੰਦੇ ਆ, ਦੋ ਜਿਹੜੇ ਉਹਨਾਂ ਦੇ ਇਸ਼ੂ ਉਹ ਚੱਕ ਰਹੇ ਉਹ ਬਿਲਕੁਲ ਉਹਨਾਂ ਦੇ ਸਹੀ ਇਸ਼ੂ ਹੈਗੇ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਗੈਸ ਟੈਕਸ ਨੂੰ ਬਹੁਤ ਜ਼ਿਆਦਾ ਵਧਾਇਆ ਗਿਆ ਹੈਗਾ ਆ ਹੋਰ ਸਟੇਟਾਂ ਦੇ ਮੁਕਾਬਲੇ। ਇੱਕ ਉਹ ਇਸ ਇਸ਼ੂ ਨੂੰ ਚੱਕਣਗੇ ਅਤੇ ਦੂਸਰਾ ਹਾਈ ਕਾਸਟ ਆਫ ਲਿਵਿੰਗ। ਜੇ ਦੇਖਿਆ ਜਾਵੇ ਕੈਲੀਫੋਰਨੀਆ ਅਤੇ ਖਾਸ ਕਰਕੇ ਜਿਹੜੇ ਬੇ ਏਰੀਆ ਹੈਗਾ, ਲਾਸ ਐਂਜਲਸ ਏਰੀਆ ਹੈਗਾ, ਲੋਕਾਂ ਦਾ ਇੱਕ ਤਰ੍ਹਾਂ ਨਾਲ ਸਾਹ ਘੁੱਟਿਆ ਪਿਆ ਆ ਵੀ ਇੰਨੇ ਜ਼ਿਆਦਾ ਜਿਹੜੇ ਇੱਥੇ ਰੈਂਟ ਇੱਕ ਬੈਡਰੂਮ $2500 ਨੂੰ ਹੋ ਗਿਆ ਆ। ਘਰਾਂ ਦੀ ਪ੍ਰਾਈਸ ਐਵਰੇਜ ਬੇ ਏਰੀਏ 'ਚ $1 ਮਿਲੀਅਨ ਆ। ਸੋ ਦੋ ਇਸ਼ੂ ਜਿਹੜੇ ਆ ਉਹ ਉਸ ਨੂੰ ਚੱਕਣਗੇ। ਪਰ ਸੋ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਜਿਹੜੇ ਇਹ ਇਲੈਕਸ਼ਨ ਰਿਜ਼ਲਟਸ ਨਿਕਲਦੇ ਹੈਗੇ ਆ। ਜੀ ਉਮੀਦ ਤਾਂ ਘੱਟ ਹੈਗੀ ਹੈ, ਜਦੋਂ ਤੁਸੀਂ ਦੱਸਿਆ ਵੀ ਪਾਪੂਲੇਸ਼ਨ ਕਿਉਂਕਿ ਵਰਕਿੰਗ ਕਲਾਸ ਦੀ ਜ਼ਿਆਦਾ ਆ, ਬਿਜ਼ਨਸ ਵਾਲਿਆਂ ਦੀ ਇੱਥੇ ਘੱਟ ਆ ਕੈਲੀਫੋਰਨੀਆ 'ਚ, ਸੋ ਉਹਦੇ ਨਾਲ ਜਿਹੜਾ ਫਰਕ ਆ ਉਹ ਕਾਫੀ ਪੈਂਦਾ ਆ। ਬਿਲਕੁਲ। ਸੋ ਜਿਹੜੇ ਜੌਨ ਕੌਕਸ ਹੈਗੇ ਆ ਇਹ ਸੈਨ ਡਿਏਗੋ ਕਾਉਂਟੀ ਦੇ ਬਿਜ਼ਨਸਮੈਨ ਹੈਗੇ ਆ ਅਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਨਹੀਂ ਬਲੇਮ ਜਾਂਦਾ, ਜਿਹੜਾ ਕੈਲੀਫੋਰਨੀਆ ਦੇ ਵਿੱਚ ਇੰਨੀ ਜ਼ਿਆਦਾ ਹੋਮਲੈਸਨੈਸ ਹੋਈ ਓ ਆ, ਪਾਵਰਟੀ ਹੋਈ ਓ ਆ, ਲੈਕ ਆਫ ਅਫੋਰਡੇਬਿਲਿਟੀ ਹੈਗੀ ਆ। ਸੋ ਕਈ ਜਿਹੜੇ ਇਸ਼ੂ ਹੈਗੇ ਆ ਬਿਲਕੁਲ ਉਹ ਆਮ ਲੋਕਾਂ ਦੇ ਇਸ਼ੂ ਹੈਗੇ ਆ। ਇਸ਼ੂ ਤਾਂ ਉਹਨਾਂ ਨੇ ਚੰਗੇ ਚੱਕਣੇ ਹੈਗੇ ਆ। ਚਲੋ ਜੇ ਉਹ ਜਿੱਤਦੇ ਨਹੀਂ ਤਾਂ ਘੱਟੋ ਘੱਟ ਡੈਮੋਕ੍ਰੇਟਸ ਦੇ ਉੱਤੇ ਕੋਈ ਅਸਰ ਤਾਂ ਹੋਊਗਾ, ਸ਼ਾਇਦ ਉਹਨਾਂ ਤੇ ਕੋਈ ਨਾ ਕੋਈ ਉਹ ਵਰਕਆਊਟ ਕਰਨ। ਜੀ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਮੁੜ ਕੇ ਵਾਪਸ ਹਾਜ਼ਰ ਹੁੰਦੇ ਹਾਂ ਜੀ। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੋਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੋਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੋਵੇ ਜਾਂ ਫਿਰ ਵੇਚਣਾ ਹੋਵੇ ਤੇ ਜਾਂ ਲੈਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ, ਭਰੋਸਾ ਕਰ ਸਕਦੇ ਹੋ ਜੌਨ ਸਿੰਘ ਬੰਗਾ ਜੀ ਤੇ। ਬਰਕਸ਼ਾਇਰ ਹੈਥਵੇ ਹੋਮ ਸਰਵਿਸਿਜ਼ ਐਲੀਟ ਰੀਅਲ ਐਸਟੇਟ 7412 LC ਐਵਨਿਊ ਸੈਕਰਾਮੈਂਟੋ। ਕਿਸੇ ਵੀ ਤਰ੍ਹਾਂ ਦੀ ਰੈਂਟਲ ਪ੍ਰਾਪਰਟੀ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਖਰੀਦਣ ਦੇ ਲਈ ਸਲਾਹ ਕਰ ਸਕਦੇ ਹੋ ਜੌਨ ਸਿੰਘ ਬੰਗਾ ਜੀ ਨਾਲ। 9162715404 916 271 5404 ਜਾਂ ਫਿਰ ਵੈਬਸਾਈਟ ਨੋਟ ਕਰ ਸਕਦੇ ਹੋ www.banga.bhser.com। BRE number 01397975। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 4082725200। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530 415 5959 530 415
155959। ਮੈਨੀ ਹੇਅਰ 5303007663 530 376 ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6659 ਜਾਂ ਫਿਰ 209-500-0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਸਰੋਤਿਆਂ ਨੂੰ ਫੇਰ ਬਹੁਤ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤੋਂ ਅਗਲੀਆਂ ਖਬਰਾਂ ਉਸ ਦੇ ਵੱਲ ਜਿਹੜੀਆਂ ਆਪਾਂ ਵੱਧਦੇ ਹਾਂ। ਚਾਈਨਾ ਤੋਂ ਕੁਛ ਹੋਰ ਡਿਪਲੋਮੈਟਾਂ ਨੂੰ ਵਾਪਸ ਕਹਿੰਦੇ ਆ ਬੁਲਾਇਆ ਜਾ ਰਿਹਾ ਹੈ। US ਸਟੇਟ ਡਿਪਾਰਟਮੈਂਟ ਉਸ ਦੇ ਵੱਲੋਂ ਕਿਹਾ ਜਾ ਰਿਹਾ ਵੀ ਉਹਨਾਂ ਨੂੰ ਸੇਮ ਉਸੇ ਤਰੀਕੇ ਦੀ ਹੈਲਥ ਪ੍ਰੋਬਲਮ ਜਿਹੜੀ ਆ ਉਹ ਦੇਖੀ ਗਈ ਆ, ਜਿਹੜੇ ਡਿਪਲੋਮੈਟਸ ਕਿਊਬਾ ਦੇ ਵਿੱਚ ਸੀ ਉਹਨਾਂ ਨੂੰ ਦੇਖੀ ਗਈ ਵੀ ਇੱਕ ਤੇਜ਼ ਆਵਾਜ਼ ਦੇ ਕਰਦਿਆਂ ਕੁਛ ਆਵਾਜ਼ ਦੇ ਕਰਕੇ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਆ। ਕੁਛ ਦਿਨ ਪਹਿਲਾਂ ਇੱਕ ਜਿਹੜਾ ਸਰਕਾਰੀ ਇੰਪਲੋਈ ਜਿਹੜਾ ਗਵਾਨਜ਼ਾਓ ਦੇ ਵਿੱਚ ਸੀਗਾ, ਉਸ ਨੇ ਉਸ ਤਰੀਕੇ ਦੀ ਜਿਹੜੀ ਸ਼ਿਕਾਇਤ ਕੀਤੀ ਸੀ ਅਤੇ ਉਸ ਤੋਂ ਬਾਅਦ 'ਚ US ਸਟੇਟ ਡਿਪਾਰਟਮੈਂਟ ਨੇ ਕਾਫੀ ਜਿਹੜੇ ਇੰਡੀਵਿਜੂਅਲਸ, ਕਈ ਡਿਪਲੋਮੈਟਸ ਆ ਜਿਹੜੇ ਉੱਥੇ ਨੌਕਰੀ ਦੇ ਉੱਤੇ ਅਮਰੀਕਾ ਵੱਲੋਂ ਗਏ ਹੋਏ ਨੇ US ਕੌਂਸੂਲੇਟ ਦੇ ਵਿੱਚ, ਉਹਨਾਂ ਦੀ ਸਕਰੀਨਿੰਗ ਜਦੋਂ ਕੀਤੀ ਤਾਂ ਉਹਨਾਂ ਨੇ ਉਸੇ ਤਰੀਕੇ ਦੀ ਜਿਹੜੀ ਇਹ ਸ਼ੱਕੀ ਬਿਮਾਰੀ ਆ ਉਹਦੇ ਸ਼ਿਕਾਰ ਜਿਹੜੇ ਉਹ ਦੱਸੇ ਗਏ ਆ, ਜਿਸ ਦੇ ਚੱਲਦਿਆਂ ਉਹਨਾਂ ਨੂੰ ਉੱਥੋਂ ਵਾਪਸ ਜਿਹੜਾ ਬੁਲਾਇਆ ਜਾ ਸਕਦਾ ਹੈ। ਅਤੇ ਮੈਡੀਕਲ ਟੀਮ ਵਿਸ਼ੇਸ਼ ਤੌਰ ਦੇ ਉੱਤੇ US ਸਟੇਟ ਡਿਪਾਰਟਮੈਂਟ ਨੇ ਹੁਣ ਚਾਈਨਾ ਦੇ ਵਿੱਚ ਜਿਹੜੀ ਆ ਉਹ ਘੱਲੀ ਆ, ਉਸ ਦੀ ਹੋਰ ਘੋਖ ਕਰਨ ਦੇ ਲਈ, ਹੋਰ ਜਾਂਚ ਕਰਨ ਦੇ ਲਈ। ਸੋ ਅਜੇ ਡਿਪਾਰਟਮੈਂਟ ਨੇ ਇਹ ਨਹੀਂ ਦੱਸਿਆ ਵੀ ਕਿੰਨੇ ਬੰਦੇ ਜਿਹੜੇ ਆ ਉਹ ਕੱਢੇ ਆ ਉੱਥੋਂ ਵਾਪਸ ਬੁਲਾਏ ਨੇ, ਪਰ ਇਹ ਜ਼ਰੂਰ ਇੰਨਾ ਹੀ ਦੱਸਿਆ ਵੀ ਸਾਰਿਆਂ ਦੀ ਜਿਹੜੀ ਆ ਮੈਡੀਕਲ ਪ੍ਰਾਈਵੇਸੀ ਕੰਸਰਨਸ ਆ ਉਸ ਨੂੰ ਲੈ ਕੇ ਇਹ ਵਾਪਸ ਬੁਲਾਏ ਗਏ ਨੇ। 2016 ਦੇ ਅਖੀਰ ਦੇ ਵਿੱਚ ਹਵਾਨਾ ਦੇ ਵਿੱਚ ਇਸੇ ਤਰੀਕੇ ਦੀ ਜਿਹੜੀ ਆ ਡਿਜ਼ੀਨੈਸ, ਹੈਡੇਕਸ, ਟਿਨਿਟਸ, ਫਟੀਗ, ਹੋਰ ਕਈ ਜਿਹੜੇ ਇਸ਼ੂਜ਼ ਜਿਹੜੇ ਆ ਅਚਾਨਕ ਹੀ ਉੱਥੋਂ ਦੀ ਪੂਰੀ ਕੌਂਸੂਲੇਟ ਨੂੰ ਜਿਹੜੇ ਹੋਣ ਲੱਗੇ ਸੀ ਜਦੋਂ ਉਹਨਾਂ ਨੂੰ ਵਾਪਸ ਬੁਲਾਉਣਾ ਪਿਆ ਸੀ। 24 ਦੇ ਤਕਰੀਬਨ ਜਿਹੜੇ 24 ਇੰਪਲਾਈ ਉਦੋਂ ਵਾਪਸ ਬੁਲਾਏ ਸੀਗੇ। ਸੋ ਇਹ ਇੱਕ ਨਵੀਂ ਜਿਹੜੀ ਚੀਜ਼ ਆ ਖਾਸ ਕਰਕੇ ਦੇਖੀ ਗਈ ਆ, ਜੋ ਕਿ US ਦੇ ਕੌਂਸੂਲੇਟ ਦੇ ਦਫ਼ਤਰਾਂ ਦੇ ਵਿੱਚ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਜਿਹੜਾ ਆ ਉਹਦੇ ਥਰੂ ਜਿਹੜਾ ਗੁਜ਼ਰਨਾ ਪੈ ਰਿਹਾ ਆ। ਇਹ ਜਿਹੜੀ ਗੱਲ ਕਿਤੇ ਨਾ ਕਿਤੇ ਕੋਈ ਠੀਕ ਆ ਉਹ ਨਹੀਂ ਲੱਗ ਰਹੀ। ਸੋ ਇਸ ਦੀ ਜਾਂਚ ਵੀ ਜਿਹੜੀ ਉਹ ਪੂਰੀ ਕੀਤੀ ਜਾਊਗੀ ਅਤੇ ਇਹ ਜਿਹੜੇ ਅਮਰੀਕਾ ਤੇ ਚਾਈਨਾ ਦੇ ਸੰਬੰਧਾਂ ਦੇ ਉੱਤੇ ਵੀ ਜਿਹੜਾ ਇਸ ਦਾ ਅਸਰ ਆ ਉਹ ਬਾਅਦ ਦੇ ਵਿੱਚ ਦੇਖਿਆ ਜਾ ਸਕਦਾ ਹੈ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਅਲਵਾਮਾ ਦੇ ਵਿੱਚ ਵੀ ਇਲੈਕਸ਼ਨ ਹੋਈ ਸੀ ਅਤੇ ਅਲਵਾਮਾ ਦੇ ਵਿੱਚ ਇੱਕ ਉੱਥੇ ਦੇ ਜਿਹੜੇ ਸ਼ੈਰਿਫ ਸੀਗੇ ਉਹ ਇਲੈਕਸ਼ਨ ਦੇ ਵਿੱਚ ਖੜ੍ਹੇ ਸੀਗੇ, ਸ਼ੈਰਿਫ ਟੌਡ ਐਂਟਰਕਿਨ, ਅਤੇ ਉਹ ਆਪਣੀ ਇਲੈਕਸ਼ਨ ਜਿਹੜੀ ਆ ਉਹ ਲੂਜ਼ ਕਰ ਗਏ। ਉਹਦਾ ਰੀਜ਼ਨ ਇਹ ਦੱਸਿਆ ਗਿਆ ਕਿ ਪਿਛਲੇ ਸਾਲ ਉਹਨਾਂ ਨੇ 6 ਲੱਖ ਦੇ ਕਰੀਬ ਜਿਹੜਾ ਡਾਲਰ ਸੀਗਾ, ਜਿਹੜੇ ਇਨਮੇਟ ਸੀਗੇ ਉਹਨਾਂ ਦੇ ਫੂਡ ਦੇ ਲਈ ਅਤੇ ਕੱਪੜਿਆਂ ਲਈ, ਹੋਰ ਕੰਮਾਂ ਦੇ ਲਈ ਪੈਸੇ ਜਿਹੜੇ ਸੀਗੇ ਉਹ ਬਚਾ ਲਏ ਅਤੇ ਬਚਾ ਕੇ ਰੱਖ ਲਏ। ਸੋ ਉਸ ਕਰਕੇ ਜਿਹੜਾ ਰੌਲਾ ਕਾਫੀ ਪਿਆ ਵੀ ਦੇਖੋ ਇੰਡੀਆ ਦੇ ਵਿੱਚ ਤਾਂ ਆਪਾਂ ਸੁਣਿਆ ਸੀ ਵੀ ਕਈ ਵਾਰੀ ਖਾ ਜਾਂਦੇ ਪੈਸੇ ਜੀ, ਕਹਿੰਦੇ ਜੇਲ੍ਹਾਂ ਵਾਲੇ ਅਤੇ ਸੁੱਕੀਆਂ ਰੋਟੀਆਂ ਦਿੰਦੇ ਆ ਵਿਚਾਰੇ ਕੈਦੀਆਂ ਨੂੰ। ਸੋ ਇਹ ਅਮਰੀਕਾ ਦੇ ਵਿੱਚ ਵੀ ਅਲਬਾਮਾ ਸਟੇਟ ਦੇ ਵਿੱਚ ਇਹ ਕੁਝ ਵਾਪਰਿਆ ਅਤੇ ਜਦੋਂ ਹੁਣ ਫਿਰ ਸ਼ੈਰਿਫ ਸਾਹਿਬ ਦੀ ਇਲੈਕਸ਼ਨ ਹੋਈ ਅਤੇ ਉਹ ਇਲੈਕਸ਼ਨ ਦੇ ਵਿੱਚ
ਹਾਰ ਗਏ। ਬਿਲਕੁਲ ਜੀ, $7.5 ਲੱਖ ਦੇ ਤਕਰੀਬਨ ਕਹਿੰਦੇ ਉਸਨੇ ਇਸ ਤਰੀਕੇ ਨਾਲ ਘਪਲਾ ਕੀਤਾ ਸੀਗਾ। ਤੇ ਬੀਚ ਫਰੰਟ ਇੱਕ ਪ੍ਰਾਪਰਟੀ ਉਹਨੇ ਕਹਿੰਦੇ ਬੜੇ ਸ਼ਾਨਦਾਰ ਬੰਗਲਾ ਜਿਹੜਾ ਆ ਉਸ ਤੇ ਉਹਨਾਂ ਡਾਲਰਾਂ ਦਾ ਖਰੀਦਿਆ ਸੀ। ਐਲਬਾਮਾ ਦੇ ਵਿੱਚ ਡਿਪਰੈਸ਼ਨ ਐਰਾ ਦਾ ਲਾਅ ਚੱਲਦਾ ਆ। ਉਹ ਲਾਅਜ਼ ਦੇ ਮੁਤਾਬਕ ਇਹ ਹੁੰਦਾ ਸੀਗਾ ਵੀ ਜਿਹੜੇ ਵੀ ਜੇਲ੍ਹ ਦਾ ਫੂਡ ਪ੍ਰੋਵੀਜ਼ਨ ਅਕਾਊਂਟ ਜਿਹੜੇ ਹੁੰਦੇ ਸੀਗੇ ਵੀ ਜਿਹੜਾ ਕੋਈ ਬਚ ਜਾਂਦਾ ਸੀ ਉਸ ਟਾਈਮ ਦੇ ਉੱਤੇ ਤਾਂ ਉਹ ਸ਼ੈਰਿਫ ਆਪਣੀ ਉਹ ਪਰਸਨਲ ਇਨਕਮ ਦੇ ਵਜੋਂ ਉਸਨੂੰ ਦੇ ਦਿੱਤਾ ਜਾਂਦਾ ਸੀਗਾ। ਪਰ ਕਹਿੰਦੇ ਹੁਣ ਡਿਪਰੈਸ਼ਨ ਐਰਾ ਦੇ ਉਹ ਚੀਜ਼ ਤਾਂ ਰਹੀ ਨਹੀਂ, ਸੋ ਲਾਅ ਦੇ ਵਿੱਚ ਜਿਹੜੀ ਆ ਤਬਦੀਲੀ ਆ ਉਹ ਲਿਆਉਣ ਦੀ ਜਿਹੜੀ ਜ਼ਰੂਰਤ ਆ। ਤੇ ਮੈਨੂੰ ਲੱਗਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਉਸ ਦੇ ਉੱਤੇ ਜਿਹੜਾ ਆ ਉਹ ਦੇਖਿਆ ਜਾਊਗਾ। ਤੁਸੀਂ ਇਹ ਦੇਖੋ ਜੇ ਇਹ ਤਾਂ ਲੀਗਲ ਸੀ ਇਹ ਦੱਸੋ। ਹਾਂਜੀ, ਲਾਅ ਸੀਗਾ ਨਾ, ਸੋ ਇਸ ਕਰਕੇ ਉਹ ਸੀਗਾ। ਸੋ ਤੁਸੀਂ ਇਹ ਦੇਖੋ ਇਹ ਤਾਂ ਨੇ ਵੱਡੀ ਬੀਚ ਫਰੰਟ ਕੋਈ ਮੈਂਸ਼ਨ ਖਰੀਦਿਆ ਤਾਂ ਪਤਾ ਲੱਗ ਗਿਆ। ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਸਾਲ ਕੀ ਕੁਛ ਜਿਹੜਾ ਆ ਉੱਥੇ ਇਦਾਂ ਹੀ ਚੱਲਦਾ ਰਿਹਾ ਹੋਊਗਾ। ਇਹਨਾਂ ਤੋਂ ਪਹਿਲਾਂ ਵੀ ਕਹਿੰਦੇ ਕਈ ਜਿਹੜੇ ਸ਼ੈਰਿਫ ਹੈਗੇ ਆ ਉਹ ਇਹ ਕੁਝ ਕਰਦੇ ਰਹੇ ਆ ਜੀ। ਇੱਕ ਹੋਰ ਜਿਹੜੀ ਸ਼ੈਰਿਫ ਦੀ ਇਲੈਕਸ਼ਨ ਦੇ ਨਾਲ ਜੁੜੀ ਹੋਈ ਖਬਰ ਆ, ਇੱਕ ਡਿਪਾਰਟਮੈਂਟ ਬੌਨ ਹੋਮ ਕਾਉਂਟੀ ਦੇ ਵਿੱਚ ਕੀ ਹੋਇਆ ਹਰਜੋਤ ਸਿੰਘ ਜੀ, ਵੀ ਇੱਕ ਸ਼ੈਰਿਫ ਤੇ ਉਹਦਾ ਜਿਹੜਾ ਡਿਪਟੀ ਸ਼ੈਰਿਫ ਸੀਗਾ ਉਹ ਇਲੈਕਸ਼ਨ ਦੇ ਵਿੱਚ ਖੜ ਗਏ ਵੀ ਇਸ ਵਾਰੀ ਇਲੈਕਸ਼ਨ ਜਿਹੜਾ ਆ ਉਹ ਕਿਸ ਨੇ ਜਿਹੜਾ ਬਣਨਾ ਆ, ਕੌਣ ਜਿਹੜਾ ਉੱਥੇ ਉਹ ਜਿੱਤੂਗਾ। ਤੇ ਇਸ ਦੇ ਵਿੱਚ ਕੀ ਹੋਇਆ ਵੀ ਜਿਹੜਾ ਡਿਪਟੀ ਸ਼ੈਰਿਫ ਆ ਉਹ ਇਲੈਕਸ਼ਨ ਜਿੱਤ ਗਿਆ ਤੇ ਜਿਹੜਾ ਸ਼ੈਰਿਫ ਰੀ ਇਲੈਕਸ਼ਨ ਦੇ ਵਿੱਚ ਆਇਆ ਹੋਇਆ ਸੀਗਾ ਮਾਰਕ ਮੈਗਜ਼ ਉਹ ਜਿਹੜਾ ਹਾਰ ਗਿਆ। ਅਗਲੇ ਦਿਨ ਹੀ ਇਲੈਕਸ਼ਨ ਜਿੱਤਣ ਤੋਂ ਬਾਅਦ 'ਚ ਇਹ ਜਿਹੜਾ ਸ਼ੈਰਿਫ ਆ ਉਸ ਨੇ ਜਿਹੜਾ ਆਪਣਾ ਡਿਪਟੀ ਆ ਉਸ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ। ਇਹ ਦੱਸੋ, ਇਹ ਅਮਰੀਕਾ ਦੀਆਂ ਗੱਲਾਂ ਹੋ ਰਹੀਆਂ। ਸੋ ਇੱਥੇ ਵੀ ਲੋਕ ਉੱਦਾਂ ਦੇ ਹੀ ਜਿਹੜੇ ਆ ਉਹ ਤੁਰੇ ਫਿਰਦੇ ਨੇ। ਸੋ ਇਹ ਬੜੀ ਅਫਸੋਸ ਵਾਲੀ ਗੱਲ ਆ ਵੀ ਇਹ ਕੁਛ ਜਿਹੜਾ ਇਹ ਚੱਲ ਰਿਹਾ ਆ, ਇਹ ਲੱਗਦਾ ਨਹੀਂ ਆ ਵੀ ਜਿੱਦਾਂ ਆਪਾਂ ਅਮਰੀਕਾ ਦੇ ਵਿੱਚ ਆ। ਪਰ ਇਹ ਜਿਹੜੇ ਲੈਨ ਗ੍ਰੈਮਕਾਓ ਆ ਉਹਨਾਂ ਨੇ ਜਿਹੜਾ ਮਾਰਕ ਮੈਗਜ਼ ਆ ਜਿਹੜਾ ਡਿਪਟੀ ਸੀਗਾ ਉਸ ਨੂੰ ਹੁਣ ਨੌਕਰੀ ਤੋਂ ਉਹ ਕੱਢ ਦਿੱਤਾ ਆ। ਸੋ ਆਈ ਥਿੰਕ ਇਹ ਵੀ ਹੁਣ ਇੱਕ ਵੱਡਾ ਵਿਵਾਦ ਉੱਥੇ ਬਣੂਗਾ। ਤੇ ਇਲੈਕਸ਼ਨ ਤਾਂ ਆਲਰੇਡੀ ਜਿਹੜਾ ਉਹ ਹਾਰ ਹੀ ਚੁੱਕਾ ਆ। ਸੋ ਉਹ ਕਹਿੰਦਾ ਵੀ ਸ਼ਾਇਦ ਜਾਂਦੇ ਜਾਂਦੇ ਮੇਰੀ ਅਜੇ ਪਾਵਰ ਹੈਗੀ ਆ ਤੇ ਮੈਂ ਵਰਤ ਲੈਣੀ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਹਿੰਦੇ ਕੈਲੀਫੋਰਨੀਆ ਦੇ ਪੂਰੇ USA ਦੇ ਵਿੱਚ ਕਹਿੰਦੇ ਜਿਹੜਾ ਕੈਲੀਫੋਰਨੀਆ ਵਾਲਾ ਹਾਈਵੇ 99 ਆ ਉਹ ਸਭ ਤੋਂ ਜਿਹੜਾ ਡੇਂਜਰਸ ਗਿਣਿਆ ਜਾਂਦਾ। ਇਸ ਹਾਈਵੇ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਮੌਤਾਂ ਹੁੰਦੀਆਂ। ਇੱਕ ਤਾਂ ਰੀਜ਼ਨ ਇਹ ਵੀ ਆ ਵੀ ਇਹਦੀਆਂ ਜਿਹੜੀਆਂ ਲੇਨਸ ਆ ਮੋਸਟਲੀ 2 ਹੀ ਹੈਗੀਆਂ ਆ, ਤੇ ਦੂਸਰਾ ਜਦੋਂ ਫੌਗ ਪੈਂਦੀ ਆ ਉਦੋਂ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ, ਖਾਸ ਕਰਕੇ ਫ੍ਰਿਜ਼ਨੋ ਸੈਕਰਾਮੈਂਟੋ ਏਰੀਏ 'ਚ। ਸੋ ਇਹਦੇ ਸੰਬੰਧ ਦੇ ਵਿੱਚ ਕੱਲ ਹਾਈਵੇ 99 ਦੇ ਉੱਪਰ ਸੈਕਰਾਮੈਂਟੋ ਦੇ ਲਾਗੇ ਜਿਹੜਾ ਆ ਇੱਕ ਮੈਕ ਸਟਰੀਟ ਜਿਹੜੀ ਹੈਗੀ ਮੈਕ ਰੋਡ ਆ, ਉੱਥੇ ਇੱਕ ਬਹੁਤ ਹੀ ਬੁਰਾ ਐਕਸੀਡੈਂਟ ਹੋਇਆ 2 ਵਜੇ ਦੇ ਕਰੀਬ ਤੜਕੇ, ਜਿਹਦੇ ਵਿੱਚ 2 ਲੋਕਾਂ ਦੀ ਜਿਹੜੀ ਮੌਤ ਆ ਇੱਕੋ ਟਾਈਮ ਉੱਥੇ ਹੋ ਗਈ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜਾ ਜਵਾਲਾਮੁਖੀ ਫਟਿਆ ਸੀਗਾ ਹਵਾਈ ਦੇ ਵਿੱਚ ਕਿਲਾਊ, ਉਹਦਾ ਲਾਵਾ ਫਲੋ ਨੇ ਹੁਣ ਤੱਕ ਤਕਰੀਬਨ 279 ਘਰ ਜਿਹੜੇ ਆ ਉਹ ਆਪਣੀ ਚਪੇਟ ਦੇ ਵਿੱਚ ਲੈ ਲਏ ਨੇ। 2 ਕੋਸਟਲ ਸਬ ਡਿਵੀਜ਼ਨਸ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਉਹ ਨੁਕਸਾਨ ਉਹ ਹੋ ਰਿਹਾ ਆ। ਤੇ ਕਹਿੰਦੇ ਜਿਹੜਾ ਵਾਲਕਨੋ ਦੇ ਨਜ਼ਦੀਕ ਇੱਕ 5.6 ਤੀਬਰਤਾ ਦਾ ਜਿਹੜਾ ਭੂਚਾਲ ਆ ਉਹ ਵੀ ਰਿਕਾਰਡ ਜਿਹੜਾ ਆ ਉਹ ਕੀਤਾ ਗਿਆ ਆ। ਇਸ ਟਾਈਮ 3 ਮਈ ਤੋਂ ਜਦੋਂ ਦਾ ਇਹ ਜਵਾਲਾਮੁਖੀ ਫਟਿਆ ਆ, ਮਹੀਨੇ ਤੋਂ ਵੱਧ ਦਾ ਸਮਾਂ ਕਹਿੰਦੇ ਹੋ ਚੁੱਕਾ ਆ। ਤੇ ਉਸ ਦੇ ਹੋਣ ਤੋਂ ਹੁਣ ਤੱਕ 22 ਪਾੜੇ ਜਿਹੜੇ ਆ ਉਹ ਇਸ ਟਾਈਮ ਹੋ ਰਹੇ ਨੇ। ਤੇ 8 ਜਗ੍ਹਾਵਾਂ ਤੋਂ ਬਹੁਤ ਜ਼ਿਆਦਾ ਜਿਹੜਾ ਲਾਵਾ ਆ ਉਹ ਅਜੇ ਵੀ ਨਿਕਲ ਰਿਹਾ ਆ ਤੇ ਕਾਫੀ ਜ਼ਿਆਦਾ ਨੁਕਸਾਨ ਆ ਉਹ ਹੋਇਆ ਪਿਆ ਆ। ਤਕਰੀਬਨ 300 ਜਿਹੜੇ ਘਰ ਆ ਉਹ ਤਬਾਹ ਹੋ ਚੁੱਕੇ ਨੇ ਇਸ ਦੇ ਵਿੱਚ। ਸੋ ਕਾਫੀ ਜਿਹੜਾ ਮਾਲੀ ਨੁਕਸਾਨ ਉੱਤੇ ਹੋਇਆ ਹੈਗਾ। ਤੇ ਇੱਕ ਜਿਹੜਾ ਬੰਦਾ ਆ ਉਹ ਫੱਟੜ ਵੀ ਹੋਇਆ ਸੀ। ਤੇ ਅਰਥਕੁਏਕ ਜਿਹੜੇ ਆ ਉੱਥੇ ਲਗਾਤਾਰ ਆਉਂਦੇ ਰਹਿੰਦੇ ਹੈਗੇ ਆ। ਤੇ ਜਿਹੜਾ ਉੱਥੋਂ ਧੂੰਆਂ ਨਿਕਲ ਰਿਹਾ ਹੈਗਾ ਉਸ ਲਾਵੇ ਦੇ ਵਿੱਚੋਂ, ਉਹ ਜਿਹੜੇ ਪਲੂਮਸ ਜਿਹੜੇ ਸਮੋਕ ਦੇ ਹੈਗੇ ਆ ਉਹ ਕਹਿੰਦੇ ਵੀ 8000 ਤੋਂ ਲੈ ਕੇ 15000 ਦੀ ਫੀਟ ਦੀ ਉਚਾਈ ਤੱਕ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਕਈ ਏਰੀਏ ਜਿਹੜੇ ਆ ਉੱਥੋਂ ਜਿਹੜਾ ਏਅਰ ਟ੍ਰੈਫਿਕ ਆ ਉਹਨੂੰ ਵੀ ਜਿਹੜਾ ਉੱਥੋਂ ਡਿਵਰਟ ਕੀਤਾ ਗਿਆ ਤਾਂ ਕਿ ਉੱਥੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੀ CHP ਆ ਕੈਲੀਫੋਰਨੀਆ ਹਾਈਵੇ ਪੈਟਰੋਲ ਆ, ਉਹਨਾਂ ਨੇ ਫ੍ਰਿਜ਼ਨੋ ਦੇ ਵਿੱਚ ਇੱਕ ਨਵਾਂ ਆਫਿਸ ਖੋਲਿਆ ਹੈਗਾ ਆ। ਕਹਿੰਦੇ ਵੀ ਫੋਰਚੂਨ
ਐਵਨਿਊ ਤੇ ਨਾਰਥ ਤੇ ਔਰੇਂਜ ਇਨ ਸਾਊਥ ਵੈਸਟ ਫ੍ਰਿਜ਼ਨੋ ਦੇ ਵਿੱਚ ਖੋਲ੍ਹਿਆ ਹੈਗਾ ਆ। ਇਹ ਐਮਾਜ਼ੋਨ ਜਿਹੜਾ ਫੁੱਲਫਿਲਮੈਂਟ ਸੈਂਟਰ ਹੈਗਾ ਉਹਦੇ ਲਾਗੇ ਜਿੱਦਾਂ ਨਵਾਂ ਆਫਿਸ ਹਾਈਵੇ ਪੈਟਰੋਲ ਨੇ ਖੋਲ੍ਹਿਆ, ਅਤੇ ਕਾਫੀ ਗਿਣਤੀ ਦੇ ਵਿੱਚ ਜਿਹੜੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਆਫਿਸਰਸ ਆ ਉਹ ਇਹਦੇ ਉੱਤੇ ਇਸ ਆਫਿਸ ਦੇ ਵਿੱਚ ਕੰਮ ਕਰਨਗੇ। ਤੇ ਬਿਲਕੁਲ ਕਹਿੰਦੇ ਜਿਹੜੀ ਬ੍ਰੈਂਡ ਨਿਊ ਬਿਲਡਿੰਗ ਹੈਗੀ ਆ ਇਹਦੇ ਵਿੱਚ ਇੰਟਰਵਿਊ ਰੂਮਸ ਵੀ ਹੈਗੇ ਆ, ਜਿਹੜੇ ਬਹੁਤ ਵਧੀਆ ਰੂਮ ਹੈਗੇ, ਜਿਹਦੇ ਵਿੱਚ ਕਹਿੰਦੇ ਇਨਵੈਸਟੀਗੇਸ਼ਨ ਹੋਊਗੀ ਤੇ EMPLOYEES ਦੇ ਲਈ ਕਾਫੀ ਵੱਡੀ ਜਿਹੜੀ ਸਪੇਸ ਹੈਗੀ ਆ। ਤੇ ਬਿਲਕੁਲ ਇਹ ਲੋਕੇਟਡ ਕਹਿੰਦੇ ਰਾਈਟ ਬਿਟਵੀਨ ਹਾਈਵੇ 41 ਐਂਡ 99 ਹੈਗਾ ਆ। ਮੇਰੇ ਖਿਆਲ ਨਾਲ ਚੈਰੀ ਗੁਰੂ ਘਰ ਜਿਹੜਾ ਉੱਥੇ ਹੈਗਾ ਗੁਰਦੁਆਰਾ ਨਾਨਕ ਪ੍ਰਕਾਸ਼, ਉੱਥੇ ਉਹਦੇ ਬਿਲਕੁਲ ਲਾਗੇ ਹੈਗਾ ਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ GOP ਦੇ ਇੱਕ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਨੇ ਮੈਟ ਜੇਟੀਜ਼, ਰਿਪਬਲਿਕਨ ਨੇ ਫਲੋਰੀਡਾ ਤੋਂ, ਉਹਨਾਂ ਨੇ ਬੀਤੇ ਦਿਨੀ ਜਿਹੜੀ ਇਸ ਟਾਈਮ ਫੌਕਸ ਨਿਊਜ਼ ਦੇ ਉੱਤੇ ਜਾ ਕੇ ਗੱਲ ਕੀਤੀ ਆ ਵੀ ਜਿਹੜੇ ਪੌਲ ਰਾਇਨ ਆ ਉਹਨਾਂ ਨੂੰ ਕਿਤੇ ਨਾ ਕਿਤੇ ਹੁਣ ਉਹਨਾਂ ਦੇ ਅਹੁਦੇ ਤੋਂ ਲਾਹ ਦੇਣਾ ਚਾਹੀਦਾ ਆ। ਕਾਰਨ ਉਹਨਾਂ ਨੇ ਉਸ ਦੇ ਪਿੱਛੇ ਜਿਹੜਾ ਦੱਸਿਆ ਆ, ਕਹਿੰਦੇ ਪਹਿਲੋਂ ਕਦੀ ਵੀ ਇਹ ਜਿਹੜੀ ਗੱਲ ਬਹੁਤ ਘੱਟ ਜਿਹੜੀ ਆ ਸੁਣੀ ਸੀ, ਖਾਸ ਕਰਕੇ ਕਹਿੰਦੇ ਜਦੋਂ ਤੋਂ ਉਹਨਾਂ ਨੇ ਉਹ ਬਿਆਨ ਜਿਹੜਾ ਦਿੱਤਾ ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇਹ ਸ਼ੱਕ ਜ਼ਾਹਰ ਜਿਹੜਾ ਕੀਤਾ ਸੀ, ਜਿਹੜੀ ਗੱਲ ਉਹਨਾਂ ਨੇ ਆਖੀ ਸੀ ਵੀ ਜਿਹੜਾ FBI ਨੇ ਆਪਣਾ ਬੰਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਉਹਨਾਂ ਦੇ ਕੈਂਪੇਨ ਦੇ ਵਿੱਚ ਜਿਹੜਾ ਵਾੜਿਆ ਸੀ ਤੇ ਉਹ ਸਪਾਈਂਗ ਕਰ ਰਿਹਾ ਸੀ, ਜਸੂਸੀ ਜਿਹੜੀ ਆ ਉਹ ਕਰ ਰਿਹਾ ਸੀਗਾ। ਤੇ ਕਹਿੰਦੇ ਵੀ ਜਿਹੜੇ ਹਾਊਸ ਦੇ ਸਪੀਕਰ ਪੌਲ ਰਾਇਨ ਆ ਉਹ ਇਸ ਮਾਮਲੇ ਦੇ ਵਿੱਚ ਰਾਸ਼ਟਰਪਤੀ ਦੇ ਨਾਲ ਖੜ ਨਹੀਂ ਰਹੇ, ਤੇ ਕਹਿੰਦੇ ਇਸ ਤੋਂ ਪਹਿਲਾਂ ਕਦੀ ਨਹੀਂ ਸੀ ਸੁਣਿਆ, ਪਰ ਹੁਣ ਕਹਿੰਦੇ ਮੈਂ ਕਈ ਆਪਣੇ ਮਿੱਤਰਾਂ ਦੇ ਨਾਲ ਜਿਹੜੀ ਗੱਲ ਕੀਤੀ ਹੈ, ਜਿਹੜੇ ਹੋਰ ਰਿਪਰੈਜ਼ੈਂਟੇਟਿਵ ਹੈਗੇ ਨੇ ਵੱਖ-ਵੱਖ ਇਲਾਕਿਆਂ ਤੋਂ, ਉਹ ਗੱਲ ਕਰਨੀ ਸ਼ੁਰੂ ਕੀਤੀ ਉਹਨਾਂ ਨੇ ਵੀ ਜਿਹੜੇ ਪੌਲ ਰਾਇਨ ਜੇ ਇੱਦਾਂ ਸਾਥ ਨਹੀਂ ਦੇ ਰਹੇ ਤਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਹੋਰ ਆਪਸ਼ਨਸ ਜਿਹੜੀਆਂ ਆ ਉਹ ਦੇਖਣੀਆਂ ਚਾਹੀਦੀਆਂ ਆ। ਮਾਫ ਚਾਹੁੰਦਾ। ਅਤੇ ਹਰਜੋਤ ਸਿੰਘ ਜੀ ਇੱਦਾਂ ਲੱਗ ਰਿਹਾ ਵੀ ਜੇ ਇੱਦਾਂ ਦਾ ਕੁਛ ਹੋ ਜਾਂਦਾ ਆ ਤਾਂ ਪੌਲ ਰਾਇਨ ਜਿਨ੍ਹਾਂ ਨੇ ਰਿਟਾਇਰਮੈਂਟ ਆਲਰੇਡੀ ਘੋਸ਼ਿਤ ਕਰ ਦਿੱਤੀ ਆ ਵੀ ਮੈਂ ਹੁਣ ਹੋਰ ਕਾਂਗਰਸ ਦੇ ਵਿੱਚ ਦੁਬਾਰਾ ਮੁੜ ਕੇ ਜਿਹੜਾ ਉਹ ਨਹੀਂ ਆਉਣਾ, ਤੇ ਜਾਂਦੇ ਜਾਂਦੇ ਇਹ ਆਪਣੀ ਲੈਜੈਂਡਰੀ ਕਿਤੇ ਇਸ ਤਰੀਕੇ ਦੇ ਨਾਲ ਨਾ ਬਣਾ ਕੇ ਲੈ ਜਾਣ ਵੀ GOP ਨੇ ਉਹਨਾਂ ਨੂੰ ਅਕਸਰ ਜਿਹੜਾ ਧੱਕੇ ਮਾਰ ਕੇ ਜਿਹੜਾ ਉੱਥੋਂ ਕੱਢ ਦਿੱਤਾ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ ਰਹੀ ਆ। ਤੇ ਬੇਕਰਸਫੀਲਡ ਕੈਲੀਫੋਰਨੀਆ ਦੇ ਵਿੱਚ ਜਿਹੜੀ ਸਿਟੀ ਆਫ ਬੇਕਰਸਫੀਲਡ ਆ ਉਹਨਾਂ ਨੂੰ $50 ਮਿਲੀਅਨ ਦਾ ਜਿਹੜਾ ਲਾਸਟ ਉਹਨਾਂ ਜਿਹੜਾ ਪ੍ਰੋਜੈਕਟ ਹੈਗਾ ਸੈਂਟੈਨੀਅਲ ਕੋਰੀਡੋਰ ਪ੍ਰੋਜੈਕਟ, ਉਹਦੇ ਲਈ ਜਿਹੜਾ ਆ ਦਿੱਤਾ ਗਿਆ ਆ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ। ਉਹਨਾਂ ਦਾ ਜਿਹੜਾ ਇੱਕ ਪ੍ਰੋਗਰਾਮ ਚੱਲ ਰਿਹਾ ਆ ਜਿਹੜਾ ਇਨਫਰਾਸਟਰਕਚਰ ਫਾਰ ਰੀਬਿਲਡਿੰਗ ਅਮਰੀਕਾ ਪ੍ਰੋਗਰਾਮ, ਉਹਦੇ ਅਧੀਨ ਜਿਹੜਾ ਹਾਈਵੇ 58 ਤੇ 99 ਇੰਟਰਚੇਂਜ ਹੈਗਾ ਆ, ਉੱਥੇ ਜਿਹੜਾ ਪ੍ਰੋਜੈਕਟ ਚੱਲ ਰਿਹਾ ਉਹਦੇ ਲਈ $55 ਮਿਲੀਅਨ ਜਿਹੜਾ ਦਿੱਤਾ ਗਿਆ ਹੈਗਾ ਆ। ਇਸੇ ਤਰ੍ਹਾਂ $31 ਮਿਲੀਅਨ ਦੇ ਕਰੀਬ ਕੈਲੀਫੋਰਨੀਆ ਟਰਾਂਸਪੋਰਟੇਸ਼ਨ ਕਮਿਸ਼ਨ ਨੇ ਪੈਸੇ ਜਿਹੜੇ ਇੱਥੇ ਦਿੱਤੇ ਸੀਗੇ। ਸੋ ਇਹਦਾ ਮਤਲਬ ਵੀ ਬੇਕਰਸਫੀਲਡ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆ ਗਵਰਨਮੈਂਟ ਫੰਡਿੰਗ ਦਿੱਤੀ ਗਈ ਆ, ਖਾਸ ਕਰਕੇ ਬੇਕਰਸਫੀਲਡ ਦੇ ਇਨਫਰਾਸਟਰਕਚਰ ਨੂੰ ਇੰਪਰੂਵ ਕਰਨ ਦੇ ਲਈ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਸਿਆਟਲ ਵਾਸ਼ਿੰਗਟਨ ਤੋਂ ਜਿਹੜੀ ਇਹ ਖਬਰ ਆ ਰਹੀ ਆ, ਉੱਥੇ ਕਹਿੰਦੇ ਉੱਥੋਂ ਦੇ ਇਤਿਹਾਸ ਦੇ ਵਿੱਚ ਬਹੁਤ ਜਿਹੜੀ ਇੱਕ ਵੱਡੀ ਰਿਕਵਰੀ ਜਿਹੜੀ ਆ ਉਹ ਹੋਈ ਆ, ਤੇ ਇਸ ਮਾਮਲੇ ਦੇ ਵਿੱਚ 80 ਗ੍ਰਿਫਤਾਰੀਆਂ ਵੀ ਹੋਈਆਂ ਆ। 95 ਪਾਊਂਡ ਮੈਥ ਜਿਹੜਾ ਇਲੀਗਲ ਸਿੰਥੈਟਿਕ ਜਿਹੜਾ ਨਸ਼ਾ ਆ ਉਹ, ਤੇ 75 ਬੰਦੂਕਾਂ ਗਨਜ਼ ਜਿਹੜੀਆਂ ਆ ਉਹ ਸੀਜ਼ ਕੀਤੀਆਂ ਗਈਆਂ, ਜਦ ਪਿਛਲੇ ਦਿਨਾਂ ਦੇ ਵਿੱਚ ਉੱਥੋਂ ਦੇ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਜਿਹੜੀ ਆ ਛਾਪੇਮਾਰੀ ਕੀਤੀ ਸੀ, ਡਰੱਗ ਬਸਟ ਜਿਹੜਾ ਉਹ ਉੱਥੇ ਕੀਤਾ ਸੀ। ਰੀਸੈਂਟ ਹਿਸਟਰੀ ਦੇ ਮੁਤਾਬਕ ਉਹਨਾਂ ਨੇ ਜਿਹੜੇ ਬਹੁਤ ਵੱਡਾ ਜਿਹੜਾ ਜ਼ਖੀਰਾ ਇੱਕ ਹਿਸਾਬ ਦੇ ਨਾਲ ਉਹ ਬਰਾਮਦ ਕੀਤਾ ਆ। 80 ਜਿਹੜੇ ਡਰੱਗ ਡੀਲਿੰਗ ਕਰਨ ਵਾਲੇ ਸੀਗੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ। ਕਹਿੰਦੇ ਵੀ ਉਹ ਮੈਥ, ਹੈਰੋਇਨ, ਕੋਕੇਨ, ਫੈਂਟਨਲ ਤੇ ਹੋਰ ਜਿਹੜੀਆਂ ਕਈ ਤਰੀਕੇ ਦੀਆਂ ਨਸ਼ੀਲੇ ਪਦਾਰਥ ਉਹ ਉੱਥੇ ਸੜਕਾਂ 'ਤੇ ਇੱਕ ਹਿਸਾਬ ਦੇ ਨਾਲ ਉੱਥੇ ਉਹ ਵੇਚਦੇ ਸੀਗੇ, ਉਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ। 95 ਪਾਊਂਡ ਮੈਥ ਵੀ ਜਿਹੜੀ ਆ ਨਾਲ ਉੱਥੋਂ ਕੀਤੀ ਗਈ ਆ, ਤੇ ਨਾਲ ਦੇ ਨਾਲ ਹੀ ਜਿਹੜੀਆਂ 75 ਬੰਦੂਕਾਂ ਜਿਹੜੀਆਂ ਆ ਉਹ
ਕੀਤੀਆਂ ਆ। ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਇੱਕ ਇਹਨਾਂ ਨੇ ਜਿਹੜਾ ਚਲਾਇਆ ਸੀਗਾ ਡਰੱਗ ਬਸਟ ਜਿਹੜੀ ਕੀਤੀ ਸੀ, ਪੂਰਾ ਆਪਰੇਸ਼ਨ ਜਿਹੜਾ ਉਹ ਚੱਲਿਆ ਸੀ FBI ਦੇ ਨਾਲ। ਉੱਥੇ ਦੀਆਂ ਜਿੰਨੀਆਂ ਵੀ ਲੋਕਲ ਲਾ ਇਨਫੋਰਸਮੈਂਟਸ ਜਿਹੜੀਆਂ ਹੈਗੀਆਂ ਆ, ਉਹਨਾਂ ਨੇ ਕਾਫੀ ਜਗ੍ਹਾ ਦੇ ਉੱਤੇ ਇਕੱਠੇ ਜਿਹੜੀ ਆ ਛਾਪੇਮਾਰੀ ਜਿਹੜੀ ਆ ਉਹ ਕੀਤੀ ਸੀ, ਜਿਸ ਦੇ ਵਿੱਚੋਂ 80 ਜਾਣੇ ਆ ਉਹ ਫੜੇ ਗਏ ਨੇ ਜੀ। ਅਗਲੀ ਖਬਰ ਵੱਲ ਚਲੀਏ। ਆਪਾਂ ਕੱਲ੍ਹ ਵੀ ਇਹ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਓਹਾਇਓ ਦੇ ਵਿੱਚ ਇੱਕ ਜਿਹੜੀ ਗਾਰਡਨ ਕੰਪਨੀ ਹੈਗੀ ਆ, ਜਿਹੜੀ ਉਹਦੇ ਵਿੱਚ ਆਈਸ ਵਾਲਿਆਂ ਨੇ ਇੱਕ ਤਰ੍ਹਾਂ ਦੇ ਨਾਲ ਛਾਪਾ ਮਾਰ ਕੇ 114 ਦੇ ਕਰੀਬ ਜਿਹੜੇ ਅਨਡਾਕੂਮੈਂਟਡ ਇਲੀਗਲ ਬੰਦੇ ਉੱਥੇ ਕੰਮ ਕਰਦੇ ਸੀ ਉਹਨਾਂ ਨੂੰ ਫੜਿਆ। ਅਤੇ ਅੱਜ ਵਾਸ਼ਿੰਗਟਨ ਪੋਸਟ ਵੱਲੋਂ ਰਿਪੋਰਟਸ ਸਾਹਮਣੇ ਆਈਆਂ, ਕਹਿੰਦੇ ਵੀ ਉਹਨਾਂ ਨੂੰ ਫੰਡ ਤੋਂ ਪਹਿਲਾਂ ਕੁਛ ਕੁ ਜਿਹੜੇ ਏਜੰਟ ਸੀ ਅੰਡਰ ਕਵਰ, ਉਹ ਉਸ ਜਿਹੜੀ ਕੰਪਨੀ ਸੀ ਉਹਦੇ ਬ੍ਰੇਕ ਰੂਮ ਦੇ ਵਿੱਚ ਡੋਨਟ ਲੈ ਕੇ ਗਏ ਤੇ ਉਹਨਾਂ ਨੇ ਜਿਹੜੇ ਉੱਥੇ ਜਿੰਨੇ ਵੀ ਕੰਮ ਕਰਦੇ ਸੀ ਉਹਨਾਂ ਨੂੰ ਡੋਨਟ ਦਿੱਤੇ, ਜਿੱਦਾਂ ਜਾਇਜ਼ਾ ਵੀ ਲਿਆ ਹੈ ਨਾ, ਤੇ ਸਾਰੇ ਲੋਕਾਂ ਨੂੰ ਉਹਨਾਂ ਨੇ ਡੋਨਟ ਦਿੱਤੇ ਬ੍ਰੇਕ ਰੂਮ ਦੇ ਵਿੱਚ ਫ੍ਰੀ। ਅਤੇ ਉਹ ਤੋਂ ਬਾਅਦ ਫਿਰ ਮੈਂ ਵੀ ਪਹਿਲੀ ਵਾਰੀ ਇਹ ਸੁਣ ਕੇ ਬੜਾ ਹੈਰਾਨ ਆ ਵੀ ਹੈਲੀਕਾਪਟਰਸ ਦੇ ਰਾਹੀਂ ਜਿਹੜੇ ਆਈਸ ਏਜੰਟਸ ਆ ਉਹਨਾਂ ਨੇ ਕਹਿੰਦੇ ਹੈਲੀਕਾਪਟਰਸ ਅਤੇ ਡੌਗਸ ਦੇ ਰਾਹੀਂ ਪੂਰਾ ਤਰ੍ਹਾਂ ਉਸ ਜਿਹੜੀ ਪਲਾਂਟ ਸੀਗਾ ਉਹਨੂੰ ਘੇਰ ਲਿਆ। ਅਤੇ ਉਹ ਤੋਂ ਬਾਅਦ ਜਿਹੜੇ ਇੰਪਲਾਈ ਸੀਗੇ ਸਾਰਿਆਂ ਨੂੰ ਉਹਨਾਂ ਨੇ ਅਰੈਸਟ ਕੀਤਾ ਅਤੇ ਫਿਰ ਜਿਹੜੇ ਲੀਗਲ ਸੀਗੇ ਉਹਨਾਂ ਨੂੰ ਸੈਪਰੇਟ ਕਰ ਦਿੱਤਾ, ਜਿਹੜੇ ਅਨਡਾਕੂਮੈਂਟਡ ਸੀ ਉਹਨਾਂ ਨੂੰ ਉਹ ਅਰੈਸਟ ਕਰਕੇ ਲੈ ਗਏ। 114 ਦੇ ਕਰੀਬ ਸਸਪੈਕਟਡ ਕਹਿੰਦੇ ਅਨਡਾਕੂਮੈਂਟਡ ਇਮੀਗ੍ਰੈਂਟਸ ਜਿਹੜੇ ਆ ਉੱਥੋਂ ਫੜੇ ਗਏ ਹੈਗੇ ਆ। ਇਸ ਤੋਂ ਪਹਿਲਾਂ ਕਹਿੰਦੇ ਕਾਫੀ ਦਰਜਨਾਂ ਦੇ ਕਰੀਬ 7-11 ਕਨਵੀਨੀਅੰਸ ਸਟੋਰ ਸੀਗੇ ਜਿਹੜੇ ਜਨਵਰੀ ਦੇ ਵਿੱਚ ਉੱਥੇ ਜਿਹੜੇ ਆ ਰੇਡ ਮਾਰੀ ਗਈ ਸੀ ਆਈਸ ਦੇ ਏਜੰਟਸ ਵੱਲੋਂ। ਜੀ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰੀਏ, ਓਰੇਗਨ ਸੇਲਮ ਤੋਂ ਜਿਹੜੀ ਖਬਰ ਆ ਰਹੀ ਆ, ਉੱਥੋਂ ਦੇ ਕਹਿੰਦੇ ਜਿਹੜਾ ਪੀਣ ਵਾਲਾ ਪਾਣੀ ਆ ਉਹਦੇ ਲਈ ਜਿਹੜੀ ਉੱਥੋਂ ਦੀ ਸਿਟੀ ਆ ਉਹਨਾਂ ਨੇ ਡੂ ਨਾਟ ਡਰਿੰਕ ਦਾ ਅਲਰਟ ਜਿਹੜਾ ਆ ਉਹ ਜਾਰੀ ਕੀਤਾ। ਜਿਹੜੇ ਸੇਲਮ ਓਰੇਗਨ ਦੇ ਵਿੱਚ ਰਹਿੰਦੇ ਨੇ ਵੀ ਕਹਿੰਦੇ ਵੀ ਪੀਣ ਵਾਲੇ ਪਾਣੀ ਦੇ ਵਿੱਚ ਜਿਹੜੀ ਇੱਕ ਮਾਤਰਾ ਹੁੰਦੀ ਆ ਟੌਕਸਿਨਸ ਦੀ, ਉਸ ਤੋਂ ਵੱਧ ਮਾਤਰਾ ਜਿਹੜੀ ਉਹ ਪਾਈ ਗਈ ਆ, ਜਿਸ ਦੇ ਚੱਲਦਿਆਂ ਉਹਨਾਂ ਨੇ ਇਹ ਰੀਇਸ਼ੂ ਕੀਤਾ ਹੈ। ਕੁਛ ਦਿਨ ਪਹਿਲਾਂ ਇਹਨਾਂ ਨੇ ਇਸ਼ੂ ਕੀਤਾ ਸੀ, ਫਿਰ ਵਾਪਸ ਲੈ ਲਿਆ ਸੀ, ਪਰ ਮੁੜ ਕੇ ਜਿਹੜੇ ਨਵੇਂ ਟੈਸਟ ਰਿਜ਼ਲਟ ਆਏ ਆ ਉਸ ਦੇ ਵਿੱਚ ਇਹ ਦੱਸਿਆ ਗਿਆ ਆ ਵੀ ਜਿਹੜੇ ਸਾਈਨੋਟੌਕਸਿਨਸ ਹੈਗੇ ਨੇ ਸਿਟੀ ਦੇ ਡਰਿੰਕਿੰਗ ਵਾਟਰ ਸਿਸਟਮ ਦੇ ਵਿੱਚ ਉਹ ਲੈਵਲ ਦੇ ਨਾਲੋਂ ਵੱਧ ਨੇ, ਜਿਹੜੇ US ਇਨਵਾਇਰਨਮੈਂਟ ਪ੍ਰੋਟੈਕਸ਼ਨ ਏਜੰਸੀ ਦੇ ਦੁਆਰਾ ਨਿਰਧਾਰਿਤ ਕੀਤੇ ਹੋਏ ਆ। ਇਸ ਕਰਕੇ ਉਹਨਾਂ ਨੇ ਆਖਿਆ ਆ ਵੀ ਜਿਹੜੇ ਬੱਚੇ 6 ਸਾਲ ਦੀ ਉਮਰ ਤੋਂ ਜਿਹੜੇ ਉਹ ਘੱਟ ਨੇ, ਅਤੇ ਜਾਂ ਜਿਹੜੇ ਉਹ ਲੋਕ ਜਿਨ੍ਹਾਂ ਦੇ ਲਿਵਰ ਦੀਆਂ ਕੰਡੀਸ਼ਨਸ ਆਲਰੇਡੀ ਹੈਗੀਆਂ ਆ, ਬਿਮਾਰੀ ਆ, ਤਾਂ ਜਾਂ ਜਿਨ੍ਹਾਂ ਦਾ ਕੰਪਰੋਮਾਈਜ਼ਡ ਹੈਗਾ ਆ ਇਮਿਊਨ ਸਿਸਟਮ, ਅਤੇ ਜਿਹੜੇ ਲੋਕ ਡਾਇਲਿਸਿਸ ਟਰੀਟਮੈਂਟ ਕਰ ਰਹੇ ਨੇ, ਅਤੇ ਜਿਹੜੇ ਬਜ਼ੁਰਗ ਨੇ, ਪ੍ਰੈਗਨੈਂਟ ਵੂਮਨ, ਨਰਸਿੰਗ ਮਦਰਸ ਅਤੇ ਪੈਟਸ, ਇਹਨਾਂ ਨੂੰ ਜਿਹੜਾ ਆ ਉਹ ਪਾਣੀ ਨਾ ਦਿੱਤਾ ਜਾਵੇ। ਬੇਸਿਕਲੀ ਸਾਰੇ ਹੀ ਲੋਕ ਇਸ ਦੇ ਵਿੱਚ ਆ ਜਾਂਦੇ ਨੇ। ਸੋ ਉਹਦੇ ਚੱਲਦਿਆਂ ਪਾਣੀ ਦੀ ਇੱਕ ਜਿਹੜੀ ਕਿੱਲਤ ਆ ਉਹ ਵੀ ਜਿਹੜੀ ਆ ਦੇਖੀ ਗਈ ਆ। ਸਟੇਟ ਓਰੇਗਨ ਦੀਆਂ ਕਹਿੰਦੇ ਫੇਅਰ ਗਰਾਊਂਡਸ ਦੇ ਵਿੱਚ ਲੋਕ ਉੱਥੇ ਹੁਣ ਸਰਕਾਰ ਦੇ ਦੁਆਰਾ ਜਿਹੜਾ ਪਾਣੀ ਆ ਪੀਣ ਵਾਲਾ ਉਹ ਡਿਸਟਰੀਬਿਊਟ ਕੀਤਾ ਜਾ ਰਿਹਾ ਆ। ਜਿਹੜੇ ਸਾਈਨੋਟੌਕਸਿਨਸ ਆ ਕਹਿੰਦੇ ਇੱਕ ਪੋਇਜ਼ਨ ਹੁੰਦਾ ਆ, ਜਿਹੜੇ ਇੱਕ ਬੈਕਟੀਰੀਆ ਸਾਈਨੋ ਬੈਕਟੀਰੀਆ ਦੇ ਉਹ ਉਸ ਦੇ ਵਿੱਚ ਉਹ ਛੱਡ ਜਾਂਦਾ ਆ। ਇਸ ਦੇ ਚੱਲਦਿਆਂ ਜਿਹੜੇ ਵੀ ਲੋਕ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਹਦਾਇਤਾਂ ਨੇ ਵੀ ਉਹ ਪੀਣ ਵਾਲਾ ਜਿਹੜਾ ਸਿਟੀ ਵਾਲਾ ਪਾਣੀ ਆ ਉਹ ਨਾ ਪੀਣ। ਜੀ। ਅਗਲੀ ਖਬਰ ਵੀ ਰਾਜਕਰਨਵੀਰ ਸਿੰਘ ਜੀ ਆਈਸ ਦੇ ਨਾਲ ਇਮੀਗ੍ਰੇਸ਼ਨ ਨਾਲ ਰਿਲੇਟਡ ਹੈਗੀ ਆ। ਹੁਣ ਨਵੀਂ ਨਿਊਜ਼ ਜਿਹੜੀ ਆਈ ਆ, ਪਰ ਆਈਸ ਦੀ ਇੱਕ ਸਪੋਕਸਵੂਮਨ ਵੱਲੋਂ ਕਹਿੰਦੇ ਵੀ ਜੇ ਤੁਹਾਡੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਹੈਗੀ ਆ, ਉਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਹਾਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ। ਵੀ ਤੁਸੀਂ ਅਪਲਾਈ ਕੀਤਾ ਹੈ ਗ੍ਰੀਨ ਕਾਰਡ ਲਈ, ਤੁਹਾਡਾ ਹਜੇ ਅਪਰੂਵ ਹੋ ਕੇ ਨਹੀਂ ਆਇਆ, ਸਟਿਲ ਤੁਹਾਨੂੰ ਜਿਹੜਾ ਆ ਉਹ ਜਿਹੜਾ ਆ ਡਿਪੋਰਟ ਕੀਤਾ ਜਾ ਸਕਦਾ ਆ। ਇੱਕ ਨਵੀਂ ਉਦਾਹਰਨ ਆਈ ਹੈਗੀ ਆ, ਇੱਕ ਪੀਜ਼ਾ ਡਿਲੀਵਰੀ ਵਾਲਾ ਬੰਦਾ ਪਾਬਲੋ ਵਿਲਾ ਵਿਸੈਂਸੀਓ 35 ਸਾਲਾਂ ਦਾ, ਉਹ ਇੱਕ ਆਰਮੀ ਬੇਸ ਜਿਹੜਾ ਫੋਰਟ ਹੈਮਿਲਟਨ ਬੇਸ ਹੈਗਾ ਬਰੁਕਲਿਨ ਨਿਊਯਾਰਕ ਦੇ ਵਿੱਚ, ਉੱਥੇ ਪੀਜ਼ਾ ਡਿਲੀਵਰ ਕਰਨ ਗਿਆ। ਅਤੇ ਉਹ ਇੱਕ ਪੀਜ਼ਾ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ ਅਤੇ ਹਮੇਸ਼ਾ ਹੀ ਉੱਥੇ ਪਹਿਲੀ ਵਾਰੀ ਨਹੀਂ ਗਿਆ, ਕਹਿੰਦੇ ਹਰ ਵਾਰੀ ਜਾਂਦਾ ਸੀ। ਅਤੇ ਉਸਨੇ ਆਪਣਾ ਨਿਊਯਾਰਕ ਸਿਟੀ ਦੀ ਆਈਡੈਂਟੀਫਿਕੇਸ਼ਨ ਕਾਰਡ ਜਿਹੜਾ ਆ ਉੱਥੇ ਦੇ ਜਿਹੜੇ ਗਾਰਡਸ ਆ ਉਹਨਾਂ ਨੂੰ ਦਿਖਾ ਕੇ ਅੰਦਰ ਚਲੇ ਜਾਂਦਾ ਸੀ।
ਅਤੇ ਇਸ ਵਾਰੀ ਕੀ ਹੋਇਆ, ਉਹਨਾਂ ਨੇ ਜਿਹੜੇ ਉਹ ਤੋਂ ਇੱਕ ਵੈਲਿਡ ਡਾਕੂਮੈਂਟ ਮੰਗਿਆ ਡਿਪਾਰਟਮੈਂਟ ਆਫ ਡਿਫੈਂਸ ਆਈਡੈਂਟੀਫਿਕੇਸ਼ਨ, ਪਰ ਉਹ ਕਹਿੰਦਾ ਵੀ ਮੈਂ ਤਾਂ 1 ਡੇ ਦਾ ਪਾਸ ਹੁੰਦਾ ਆ, ਉਹ ਦਿਖਾਲ ਕੇ ਚਲਾ ਜਾਂਦਾ ਆ। ਪਰ ਉਹਨ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਨਹੀਂ, ਤੈਨੂੰ ਡਾਕੂਮੈਂਟ ਸਾਈਨ ਕਰਨੇ ਪੈਣੇ ਹੈਗੇ ਤਾਂ ਕਿ ਤੇਰੀ ਬੈਕਗਰਾਊਂਡ ਚੈੱਕ ਕੀਤੀ ਜਾ ਸਕੇ। ਅਤੇ ਉਸਨੇ ਉਹ ਡਾਕੂਮੈਂਟ ਸਾਈਨ ਕਰ ਦਿੱਤੇ, ਅਤੇ ਜਦੋਂ ਉਹਨਾਂ ਨੂੰ ਬਾਅਦ 'ਚ ਚੈੱਕਆਊਟ ਕੀਤਾ ਅਤੇ ਉਹਦੇ 'ਤੇ ਇੱਕ ਤਰ੍ਹਾਂ ਨਾਲ ਇਮੀਗ੍ਰੇਸ਼ਨ ਦਾ ਜਿਹੜਾ ਵੇਵਰ ਸੀਗਾ, ਤੇ ਉਸੇ ਟਾਈਮ ਦੇ ਉੱਤੇ ਉਹਨਾਂ ਨੇ ਆਈਸ ਵਾਲਿਆਂ ਨੂੰ ਸੱਦ ਕੇ ਉਸ ਬੰਦੇ ਨੂੰ ਜਿਹੜਾ ਹੈਗਾ ਆ ਪਬਲੋ ਨੂੰ ਫੜਾ ਦਿੱਤਾ। ਅਤੇ ਉਸ ਦੀ ਵਾਈਫ ਉਹ ਕਹਿੰਦੀ ਆ ਵੀ ਮੇਰਾ ਹਸਬੈਂਡ ਨੇ ਕਿਸੇ ਤਰ੍ਹਾਂ ਦੀ ਕੋਈ ਗਲਤ ਕੰਮ ਨਹੀਂ ਕੀਤੀ, ਉਹ ਤਾਂ ਆਪਣੀ ਵਿਚਾਰਾ ਜੋਬ ਕਰ ਰਿਹਾ ਸੀ, ਪਹਿਲੀ ਵਾਰੀ ਨਹੀਂ ਹਮੇਸ਼ਾ ਦੀ ਤਰ੍ਹਾਂ ਉਹ ਜਿਹੜਾ ਪੀਜ਼ਾ ਆ ਉਹ ਆਰਮੀ ਬੇਸ ਦੇ ਉੱਤੇ ਡਿਲੀਵਰ ਕਰਨ ਜਾ ਰਿਹਾ ਸੀ। ਅਤੇ ਉਹਦੀ ਜਿਹੜੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਉਹ ਲੱਗੀ ਹੋਈ ਹੈਗੀ ਆ। ਉਹਦੀ ਜਿਹੜੀ ਵਾਈਫ ਹੈਗੀ ਹੈ ਜਿਹਦਾ ਨਾਂ ਚੀਕਾ ਦੱਸਿਆ ਗਿਆ ਆ, US ਦੀ ਉਹ ਸਿਟੀਜ਼ਨ ਆ, ਅਤੇ 2 ਕਹਿੰਦੇ ਉਹਦੀਆਂ ਯੰਗ ਡਾਟਰਸ ਹੈਗੀਆਂ, ਅਤੇ ਦੋਨੇ US ਦੇ ਵਿੱਚ ਬੋਰਨ ਹੈਗੀਆਂ। ਅਤੇ ਹੁਣ ਆਈਸ ਦੀ ਸਪੋਕਸਵੂਮਨ ਕਹਿੰਦੀ ਆ ਵੀ ਨਹੀਂ, ਜੇ ਉਹਦਾ ਗ੍ਰੀਨ ਕਾਰਡ ਅਪਲਾਈ ਕੀਤਾ ਗਿਆ ਆ, ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਗ੍ਰੀਨ ਕਾਰਡ ਜਿਹੜਾ ਉਹਦਾ ਅਪਰੂਵ ਹੋ ਚੁੱਕਾ ਹੈ ਆਲਰੇਡੀ, ਸੋ ਉਹਨੂੰ ਜਿਹੜਾ ਆ ਡਿਪੋਰਟ ਕੀਤਾ ਜਾ ਸਕਦਾ ਹੈਗਾ। ਸੋ ਇੱਕ ਵਾਰੀ ਫਿਰ ਰਾਜਕਨਵੀਰ ਸਿੰਘ ਜੀ, ਹਮੇਸ਼ਾ ਅਸੀਂ ਆਪਣੇ ਸਰੋਤਿਆਂ ਨੂੰ ਕਹਿੰਦੇ ਰਹਿੰਦੇ ਹਾਂ, ਜਿਹਦਾ ਵੀ ਕੋਈ ਇਮੀਗ੍ਰੇਸ਼ਨ ਦਾ ਕੇਸ ਹੈਗਾ, ਇਮੀਗ੍ਰੇਸ਼ਨ ਕੇਸ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਆ, ਜ਼ਰੂਰ ਆਪਣੇ ਵਕੀਲ ਦੇ ਨਾਲ ਸਾਂਝੀ ਕਰਿਆ ਕਰੋ। ਸਾਨੂੰ ਬਹੁਤ ਵਾਰੀ ਕਾਲਸ ਆਉਂਦੀਆਂ ਆ ਰੇਡੀਓ ਸਟੇਸ਼ਨ 'ਤੇ, ਆਪਾਂ ਇਮੀਗ੍ਰੇਸ਼ਨ ਦੇ ਐਕਸਪਰਟ ਨਹੀਂ, ਨਾ ਹੀ ਅਸੀਂ ਇਮੀਗ੍ਰੇਸ਼ਨ ਦੀ ਕੋਈ ਸਲਾਹ ਦਿੰਦੇ, ਆਪਾਂ ਤਾਂ ਸਿਰਫ ਜਿਹੜੀ ਨਿਊਜ਼ ਹੁੰਦੀ ਹੈਗੀ ਆ ਉਹ ਨਿਊਜ਼ ਤੁਹਾਡੇ ਨਾਲ ਸਾਂਝੀ ਕਰਦੇ ਹੈਗੇ ਆ। ਅਤੇ ਆਹ ਜਿਹੜੀ ਨਿਊਜ਼ ਆ ਇਹ CNN ਦੀ ਨਿਊਜ਼ ਹੈਗੀ ਆ। ਸੋ ਬਹੁਤ ਹੀ ਧਿਆਨ ਰੱਖਣ ਜੋ ਗੱਲ ਹੈਗੀ ਆ ਵੀ ਸਾਰਿਆਂ ਦੇ ਜਿਹੜੇ ਇਮੀਗ੍ਰੇਸ਼ਨ ਪੇਪਰ ਆ ਉਹ ਪ੍ਰਾਇਓਰਟੀ ਹੋਣੀ ਚਾਹੀਦੀ ਆ, ਬਿਲਕੁਲ ਸਹੀ ਹੋਣੇ ਚਾਹੀਦੇ ਆ ਜੀ। ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਵੱਧਦੇ ਹਾਂ, ਸਮਾਂ ਵੀ ਆਪਣਾ ਪ੍ਰੋਗਰਾਮ ਦਾ ਸਮਾਪਤੀ ਵਾਲਾ। ਤਾਲਿਬਾਨ ਤੇ ਜਿਹੜੀ ਅਫਗਾਨਿਸਤਾਨ ਦੀ ਸਰਕਾਰ ਆ ਉਹਨਾਂ ਨੇ ਸੀਜ਼ ਫਾਇਰ ਦੇ ਉੱਤੇ ਜਿਹੜੀ ਦੋਨਾਂ ਦੇ ਵੱਲੋਂ ਜਿਹੜੀ ਪੁਸ਼ਟੀ ਹੋ ਗਈ ਆ। ਕਹਿੰਦੇ 12 ਜੂਨ ਤੋਂ ਲੈ ਕੇ 19 ਜੂਨ ਤੱਕ ਜਿਹੜਾ ਰਮਜ਼ਾਨ ਦਾ ਜਿਹੜਾ ਮਹੀਨਾ ਹੁੰਦਾ ਆ, ਇਸ ਦੇ ਵਿੱਚ ਜਿਹੜਾ ਈਦ ਉਲ ਫਿਤਰ ਆਉਣਾ ਆ, ਉਦੋਂ ਤੱਕ ਦੋਨਾਂ ਹੀ ਪਾਸਿਓਂ ਸੀਜ਼ ਫਾਇਰ ਜਿਹੜੀ ਆ ਉਹ ਰਹੂਗੀ। ਇਹ ਪਿਛਲੇ ਦਿਨੀ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਆ ਅਸ਼ਰਫ ਗਨੀ ਆ, ਉਹਨਾਂ ਨੇ ਸੀਜ਼ ਫਾਇਰ ਦੇ ਆਫਰ ਜਿਹੜੀ ਕੀਤੀ ਸੀ, ਅਤੇ ਤਾਲਿਬਾਨ ਵਾਲਿਆਂ ਨੇ ਕਹਿੰਦੇ ਆ ਹੁਣ ਇਸ ਨੂੰ ਸਵੀਕਾਰਿਆ ਆ, ਅਤੇ ਉਹ ਆਪਸ ਦੇ ਵਿੱਚ ਇਹ ਰਮਜ਼ਾਨ ਦਾ ਜਿਹੜਾ ਪਵਿੱਤਰ ਮਹੀਨਾ ਹੁੰਦਾ ਆ, ਇਹਨਾਂ ਦੇ ਜਿਹੜੇ ਆ ਜਿਹੜਾ ਕਿਹਾ ਜਾਂਦਾ ਆ ਵੀ ਮੁਸਲਮਾਨਾਂ ਦੇ ਲਈ, ਉਹਨਾਂ ਦੇ ਪੂਰੇ ਜਿਹੜੀ ਆ ਕਮਿਊਨਿਟੀ ਦੇ ਲਈ, ਅਤੇ ਉਹ ਉਸ ਦੇ ਦਰਮਿਆਨ ਉਹ ਜਿਹੜਾ ਸੀਜ਼ ਫਾਇਰ ਆ ਕਰਨਗੇ, ਇੱਕ ਦੂਜੇ ਦੇ ਉੱਤੇ ਇੱਕ ਹਿਸਾਬ ਦੇ ਨਾਲ ਬੁਰਸ਼ਾਗਰਦੀ ਅਤੇ ਜਿਹੜੀ ਗੋਲੀਬਾਰੀ ਆ ਉਹ ਨਹੀਂ ਕਰਨਗੇ। ਚੰਗੀ ਗੱਲ ਆ, ਕਿਉਂਕਿ ਨਹੀਂ ਤਾਂ ਉੱਥੇ ਤਾਂ ਬਸ ਇਹੀ ਡਰ ਹੁੰਦਾ ਵੀ ਅੱਜ ਘਰੋਂ ਬਾਹਰ ਨਿਕਲੇ ਆ, ਪਤਾ ਨਹੀਂ ਵਾਪਸ ਪਹੁੰਚਣਾ ਆ ਕਿ ਨਹੀਂ। ਜੀ ਬਿਲਕੁਲ। ਸੋ ਅਫਗਾਨ ਦੇ ਨਾਲ ਹੀ ਰਿਲੇਟਡ ਖਬਰ ਹੈਗੀ ਆ, ਕਹਿੰਦੇ ਵੀ ਉੱਥੇ ਦੇ ਮਿਨੋਰਟੀ ਦਾ ਜਿਹੜਾ ਇੱਕ ਜਿਹੜਾ ਉਹਨਾਂ ਦਾ ਲੋਇਲਾ ਜਿਗਰਾ ਕਰਕੇ ਇੱਕ ਜਾਣਿਆ ਜਾਂਦਾ, ਉਹਦੇ ਵਿੱਚ ਰੀਪ੍ਰੈਜ਼ੈਂਟੇਟਿਵ ਚੁਣਿਆ ਜਾਂਦਾ ਹੈਗਾ, ਅਤੇ ਉੱਥੇ ਹਿੰਦੂ ਅਤੇ ਸਿੱਖ ਕਮਿਊਨਿਟੀ ਜਿਹੜੀ ਆ ਦੋਨੋਂ 600 ਦੇ ਕਰੀਬ ਹੀ ਕਹਿੰਦੇ ਹੁਣ ਫੈਮਲੀਆਂ ਰਹਿੰਦੀਆਂ ਹੈਗੀਆਂ ਆ, ਅਤੇ 600 ਤੋਂ ਵੀ ਘੱਟ ਕੇ ਹੁਣ ਅੱਜ ਕੱਲ੍ਹ ਤਾਂ ਕਹਿੰਦੇ ਸਿਰਫ 200 ਹੀ ਰਹਿ ਗਈਆਂ ਆ। ਅਤੇ ਹੁਣ ਓਤਰ ਸਿੰਘ ਨਾਮ ਦਾ ਬੰਦਾ ਜਿਹੜਾ 52 ਸਾਲਾਂ ਦਾ ਹੈਗਾ ਆ, ਨੇਟਿਵ ਪਕਟੀਆ ਦਾ ਹੈਗਾ ਆ ਕਾਬਲ ਦੇ ਲਾਗੇ, ਅਤੇ ਉਹ ਕਹਿੰਦੇ ਆ ਵੀ ਉਸ ਜਿਹੜੀ ਉਹਨਾਂ ਦੀ ਇੱਕ ਤਰ੍ਹਾਂ ਨਾਲ ਜਿਹੜੀ ਕਾਂਗਰਸ ਆਪਾਂ ਕਹਿ ਸਕਦੇ ਹੈਗੇ ਆ, ਉਹਦੇ ਵਿੱਚ ਉਹ ਰੀਪ੍ਰੈਜ਼ੈਂਟ ਕਰੂਗਾ। ਜੀ ਜੀ। ਹੁਣੇ ਕੁਛ ਮਿੰਟ ਪਹਿਲਾਂ ਜਿਹੜੇ ਖਬਰ ਜਿਹੜੀ ਆ ਰਹੀ ਆ, ਰਾਸ਼ਟਰਪਤੀ ਟਰੰਪ ਨੇ ਇਹ ਕਹਿੰਦੇ ਆ ਸੁਜੈਸਟ ਕੀਤਾ ਆ, ਜਿਹੜੀ ਮਿਊਲਰ ਟੀਮ ਆ, ਜਿਹੜੀ ਸਪੈਸ਼ਲ ਕੌਂਸਲ ਆ ਟੀਮ ਆ, ਵੀ ਉਹ ਕਹਿੰਦੇ ਵੀ ਜਿਹੜੇ ਰੋਬਰਟ ਮਿਊਲਰ ਆ ਉਹ ਓਬਾਮਾ ਐਡਮਿਨਿਸਟ੍ਰੇਸ਼ਨ ਦੀ ਵੀ ਜਾਂਚ ਕਰਨ, ਜਿਹੜਾ ਈਰਾਨ ਨੂੰ ਵੇਵਰ ਜਿਹੜਾ ਆ ਦਿੱਤਾ ਗਿਆ ਸੀਗਾ, ਫਾਈਨੈਂਸ਼ੀਅਲ ਵੇਵਰ ਜਿਹੜਾ ਆ ਉਦੋਂ ਮਿਲਿਆ ਸੀਗਾ। ਸਭ ਨੂੰ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਈਰਾਨ ਨੂੰ ਬਾਅਦ ਦੇ ਵਿੱਚ ਇਹ ਫਾਈਨੈਂਸ਼ੀਅਲ ਚੀਜ਼ਾਂ ਤੋਂ ਲਾਇਆ ਗਿਆ ਸੀਗਾ। ਉਹਨਾਂ ਦੀ ਜਿਹੜੀਆਂ ਫਾਈਨੈਂਸ਼ੀਅਲ ਲਾਈਆਂ ਸੀਗੀਆਂ ਸੈਂਕਸ਼ਨਸ, ਉਹ ਹਟਾਈਆਂ ਗਈਆਂ ਸੀ, ਬਸ਼ਰਤੇ ਵੀ ਉਹ ਆਪਣੇ ਨਿਊਕਲੀਅਰ ਪ੍ਰੋਗਰਾਮ ਦੇ ਉੱਤੇ ਜਿਹੜੇ ਯੂਰੇਨੀਅਮ ਦੇ ਉੱਤੇ ਕਿਸੇ ਵੀ ਤਰੀਕੇ ਦਾ ਉਸ ਦੇ ਉੱਤੇ ਕੰਮ ਨਾ ਕਰਨ। ਅਤੇ ਰਾਸ਼ਟਰਪਤੀ ਟਰੰਪ ਨੇ ਅੱਜ ਇਹ ਹੁਣ ਜਿਹੜੀ ਆ ਸੁਜੈਸਟ ਕੀਤਾ ਹੈ ਰੋਬਰਟ ਮਿਊਲਰ ਹੋਣਾ ਨੂੰ ਵੀ ਪਲੀਜ਼ ਜਿਹੜੀ ਇੱਕ ਹਿਸਾਬ ਦੇ ਨਾਲ ਓਬਾਮਾ ਐਡਮਿਨਿਸਟ੍ਰੇਸ਼ਨ ਦੀ ਵੀ ਉਹ ਜਾਂਚ ਕਰਨ ਜਿਹੜਾ ਈਰਾਨ ਦਾ ਵੇਵਰ ਹੋਇਆ ਆ। ਅਤੇ ਕਈ ਇਹਨਾਂ ਦਾ ਇਹ ਮੰਨਣਾ ਵੀ ਇਸ ਦੇ ਵਿੱਚ ਵੀ ਕਿਤੇ ਨਾ ਕਿਤੇ ਕਾਫੀ ਜਿਹੜੀ ਆ ਧਾਂਦਲੀ ਆ ਉਹ ਹੋਈ ਸੀ, ਜਦੋਂ ਉਹਨਾਂ ਨੂੰ ਲੱਖਾਂ ਹੀ ਜਿਹੜੇ ਡਾਲਰ ਆ ਉਹ ਵਾਪਸ ਕੀਤੇ ਗਏ ਸੀਗੇ। ਪੈਸੇ ਡਾਲਰ ਤਾਂ ਜਿਹੜੇ ਉਹਨਾਂ ਦੇ ਹੀ ਸੀਗੇ,
ਪਰ ਉਹਨਾਂ ਉੱਤੇ ਫਰੀਜ਼ ਜਿਹੜਾ ਉਹ ਲਾਇਆ ਹੋਇਆ ਸੀਗਾ। ਇੱਕ ਜਿਹੜਾ ਓਮਾਨੀ ਬੈਂਕ ਆ ਉਹਨਾਂ ਨੂੰ $US ਦੇ ਵਿੱਚ ਕਹਿੰਦੇ ਆ ਫਿਰ ਕਨਵਰਟ ਕੀਤਾ ਗਿਆ, ਫਿਰ ਉਹਨਾਂ ਨੂੰ ਯੂਰੋ 'ਚ ਕਨਵਰਟ ਕੀਤਾ ਗਿਆ, ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਉਹ ਘੱਲੇ ਗਏ। ਇਸ ਦੇ ਵਿੱਚ ਕੀ ਹੋਇਆ ਆ ਉਸ ਦੀ ਜਿਹੜੀ ਜਾਂਚ ਆ ਉਹ ਉਹਨਾਂ ਨੇ ਕਰਨ ਦੀ ਜਿਹੜੀ ਆ ਉਹ ਇੱਕ ਹਿਸਾਬ ਨਾਲ ਮੰਗ ਕੀਤੀ ਆ ਜੀ। ਤੇ ਸਾਡਾ ਸਮਾਂ ਵੀ ਸਮਾਪਤ ਹੋ ਗਿਆ ਤੇ ਜਾਂਦੇ ਜਾਂਦੇ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਹੈਗੇ ਆ ਪੁਟਿਨ, ਵਲਾਦੀਮੀਰ ਪੁਟਿਨ, ਉਹਨਾਂ ਨੇ ਵੀ ਕੁਛ ਘੰਟੇ ਪਹਿਲਾਂ ਹੀ ਕਹਿੰਦੇ ਬਿਆਨ ਦਿੱਤਾ ਆ ਵੀ ਵਾਰਨਿੰਗ ਦਿੱਤੀ ਆ ਵੀ World War III ਵੀ ਹੋ ਸਕਦਾ ਆ ਤੇ ਨਿਊਕਲੀਅਰ ਕੰਪੀਟੀਸ਼ਨ ਵੀ ਜਿਹੜਾ US ਦੇ ਨਾਲ ਪੂਰੀ ਤਰ੍ਹਾਂ ਜਿਹੜਾ ਸਾਡਾ ਹੋਊਗਾ। ਥੋੜੇ ਦਿਨ ਪਹਿਲਾਂ ਵੀ ਇੱਦਾਂ ਦੀ ਜਿਹੜੀ ਉਹਨਾਂ ਨੇ ਜਦੋਂ ਰਾਸ਼ਟਰਪਤੀ ਬਣੇ ਸੀਗੇ ਮੁੜ ਕੇ ਦੁਬਾਰਾ ਉਸ ਤੋਂ ਪਹਿਲਾਂ ਜਿਹੜੀ ਇੱਦਾਂ ਦੀ ਬਿਆਨਬਾਜ਼ੀ ਕੀਤੀ ਸੀ, ਫਿਰ ਨਾਲ ਹੀ ਕਹਿਤਾ ਸੀਗਾ ਵੀ ਨਹੀਂ ਸਾਡਾ ਕੋਈ ਇੱਦਾਂ ਦਾ ਹੈ ਨਹੀਂ ਆ। ਹੁਣ ਵਰਲਡ ਕੱਪ ਹੋਣ ਜਾ ਰਿਹਾ ਆ ਜਿਹੜਾ ਫੁੱਟਬਾਲ ਦਾ, ਉੱਥੇ ਤਾਂ ਰਸ਼ੀਆ ਜਿਹੜਾ ਉਹ ਹੋਸਟ ਕਰ ਰਿਹਾ ਆ, ਤਾਂ ਸਾਰੇ ਦੀ ਨਜ਼ਰ ਤਾਂ ਰਹਿਣੀ ਆ ਰਸ਼ੀਆ ਦੇ ਉੱਤੇ ਵੀ ਕਿੱਦਾਂ ਜਿਹੜਾ ਹੋਊਗਾ ਉੱਥੇ ਸਾਰਾ ਕੁਛ। ਤੇ ਉਹਦੇ ਨਾਲ ਇੱਦਾਂ ਦੀ ਜਿਹੜੀ ਤਿੱਖੀ ਬਿਆਨਬਾਜ਼ੀ ਵੀ ਜਿਹੜੀ ਉਹ ਕੀਤੀ ਆ, ਤਾਂ ਲੋਕ ਜਿਹੜੇ ਕਿਤੇ ਨਾ ਕਿਤੇ ਫਿਰ ਡਰ ਤਾਂ ਜ਼ਰੂਰ ਜਾਂਦੇ ਆ ਵੀ ਜੇ ਰਸ਼ੀਆ ਵਾਲੇ ਕਿਤੇ ਤਿਆਰੀ ਕਰੀ ਜਾਂਦੇ World War III ਦੀ ਤਾਂ ਇਹ ਕੋਈ ਚੰਗੀ ਗੱਲ ਨਹੀਂ ਆ। ਆਈ ਥਿੰਕ ਨਾਰਥ ਕੋਰੀਆ ਦੀ ਜਿਹੜੀ ਸਮਿਟ ਹੋਣੀ ਆ ਅਮਰੀਕਾ ਦੇ ਨਾਲ, ਰਾਸ਼ਟਰਪਤੀ ਟਰੰਪ ਦੇ ਨਾਲ, ਕਿਮ ਜੋਂਗ ਉਨ ਦੀ, ਉਸ ਤੋਂ ਬਾਅਦ ਦੇ ਵਿੱਚ ਦੇਖੋ ਕੀ ਹੁੰਦਾ ਆ। ਹੋਪਫੁਲੀ ਅਰਦਾਸ ਇਹੀ ਕਰਦੇ ਆ ਵੀ ਭਾਈ ਪੋਜ਼ੀਟਿਵ ਚੀਜ਼ ਹੀ ਜਿਹੜੀ ਆ ਉਹ ਉੱਥੋਂ ਨਿਕਲੇ ਤੇ ਚੰਗੀ ਚੀਜ਼ ਹੋਵੇ, ਕੋਈ ਲੜਾਈ ਵਾਲੇ ਪਾਸੇ ਨੂੰ ਗੱਲ ਨਾ ਹੀ ਤੁਰੇ। ਸੋ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਕਹਿੰਦੇ ਆ ਵੀ ਜਿਹੜੀ ਥਰਡ ਵਰਲਡ ਵਾਰ ਜੇ ਹੁੰਦੀ ਆ ਤੇ ਇਹ ਐਂਡ ਆਫ ਸਿਵਲਾਈਜੇਸ਼ਨ ਹੋਊਗੀ, ਤੇ ਉਹ ਤੋਂ ਬਾਅਦ ਕਹਿੰਦੇ ਜੇ ਕਿਤੇ World War IV ਹੁੰਦੀ ਆ ਫਿਰ ਉਹ ਡੰਡਿਆਂ ਤੇ ਪੱਥਰਾਂ ਨਾਲ ਹੀ ਲੜੀ ਜਾਊਗੀ, ਕਿਉਂਕਿ ਫਿਰ ਬਚਣਾ ਹੀ ਕੱਖ ਨਹੀਂ ਆ ਜੀ। ਬਿਲਕੁਲ। ਸੋ ਲੜਾਈ ਵਾਲੇ ਪਾਸੇ ਨੂੰ ਨਾ ਹੀ ਧਿਆਨ ਦਿੱਤਾ ਜਾਵੇ ਤਾਂ ਚੰਗੀ ਗੱਲ ਆ। ਤੇ ਹਰਜੋਤ ਸਿੰਘ ਜੀ ਸਮਾਂ ਹੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਆ ਉਹ ਸਮਾਪਤ ਆ। ਮਿਲਾਂਗੇ ਆਪਣੇ ਸਰੋਤਿਆਂ ਨੂੰ ਅਗਲੀ ਵਾਰ ਹੋਰ ਖਬਰਾਂ ਦੇ ਨਾਲ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।